Modi! Who's a killer? Modi! Who's a killer? Modi! Who's a terrorist? Modi! Who's a terrorist? Modi! Who's a terrorist? Modi! Who's a killer? Modi! Who is a killer? Modi! Who is a killer? Modi! Who is a killer? Modi! ਹੁਣ ਸੰਜੇ ਵਾਲ ਤੱਕ ਤੋਂ ਆਈ ਆਵਾਜ਼ बढ़ के रहेगा खालिस्तान! ਓਏ ਲੈ ਕੇ ਰਹਾਂਗੇ खालिस्तान! बढ़ के रहेगा खालिस्तान! बढ़ के रहेगा खालिस्तान! ਲੈ ਕੇ ਰਹਾਂਗੇ खालिस्तान! दिल्ली बनेगा खालिस्तान! ओए, हिमाचल बनेगा खालिस्तान! गंगानगर बनेगा खालिस्तान! हरियाणा बनेगा खालिस्तान! हरियाणा बनेगा खालिस्तान! गली गली में शोर है मोदी कुत्ता चोर है! गली गली में शोर है मोदी कुत्ता चोर है! पैरा देंगे ठोके! सोच पे पैरा देंगे ठोके! ओए, गली गली में शोर है मोदी कुत्ता चोर है! गली में शोर है मोदी कुत्ता चोर है! कुत्ता चोर है! इंदिरा गांधी कंगी सी तालियों से टंगी सी! इंदिरा गांधी कंगी सी तालियों से टंगी सी! ਹੁਣ ਮੋਦੀ ਕੁੱਤਾ ਖੰਗਿਆ ਏ तालियों पन्नू ने टंगिया है! ਉਹ ਹੁਣ ਮੋਦੀ ਕੁੱਤਾ ਖੰਗਿਆ ਏ तीर पन्नू ने टंगिया है! ਉਹ ਪਿਆਂਤਾ ਬੁੱਚੜ ਵੀ ਖੰਗਿਆ ਸੀ ਪਿਆਂਤਾ ਬੁੱਚੜ ਖੰਗਿਆ ਸੀ रावत सिंह ने टंगिया सी! ਪਿਆਂਤਾ ਬੁੱਚੜ ਖੰਗਿਆ ਸੀ जय सिंह ने टंगिया! बढ़के रहेगा खालिस्तान! ना हिंदी ना हिंदुस्तान बढ़ के रहेगा खालिस्तान! हिंदी ना हिंदुस्तान बढ़ के रहेगा खालिस्तान! ਖਾਲਿਸਤਾਨ जिंदाबाद! 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 ਗਲੀ ਗਲੀ में शोर है मोदी कुत्ता चोर है! शोर है मोदी कुत्ता चोर है! खंगी सी खालिस्तान जिंदाबाद! खालिस्तान जिंदाबाद! खालिस्तान जिंदाबाद! दीप निजर दी सोच ते पैरा देंगे ठोके! दीप निजर दी सोच ते पैरा देंगे ठोके! जस आज ਦਾ ਇਹ ਕੱਟ ਸਕਦਾ ਹੈ ਕੌਮ ਜਾਗ ਪਈ ਹੈ ਕੌਮ ਇੱਕਜੁੱਟ ਹੈ ਸਾਨੂੰ ਕੁੱਟਣ ਦੀ ਕੋਸ਼ਿਸ਼ ਕਰਦੇ ਨੇ ਅਸੀਂ ਇੱਕਜੁੱਟ ਹੋ ਕੇ ਇਹਨਾਂ ਜ਼ਾਲਮਾਂ ਦੀਆਂ ਚੀਕਾਂ ਬਣਾ ਦੇਵਾਂਗੇ ਜਿੰਨਾ ਚਿਰ ਤੱਕ ਖਾਲਿਸਤਾਨ ਆਜ਼ਾਦ ਨਹੀਂ ਹੋ ਜਾਂਦਾ ਇਸ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਖਾਲਸਾ ਜੀ ਜਿੱਥੇ ਕਿਤੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਕੋਈ ਵੀ ਜਥੇਬੰਦੀ ਸੰਘਰਸ਼ ਕਰ ਰਹੀ ਹੈ ਸਾਡਾ ਫਰਜ਼ ਬਣਦਾ ਉਹਦਾ ਪੂਰਾ ਸਾਥ ਦਈਏ ਜਿਸ ਤਰ੍ਹਾਂ ਆਪਣਾ ਇੱਕ ਮੀਡੀਆ ਹੈ ਯੂਐਸ ਮੀਡੀਆ ਧਾਰੀਵਾਲ ਉੱਥੇ ਬੈਠ ਕੇ ਰੋਜ਼ ਰਾਤ ਨੂੰ ਸਿੱਖ ਕੌਮ ਨੂੰ ਜਾਗਰਤ ਕਰਦੇ ਆ ਸਾਡਾ ਫਰਜ਼ ਬਣਦਾ ਆਪਣੇ ਮੀਡੀਆ ਦਾ ਪੂਰਾ ਸਹਿਯੋਗ ਦਈਏ ਉਹਦੇ ਨਾਲ ਜੁੜੀਏ ਉਹਨੂੰ ਸੁਣੀਏ ਇਸੇ ਤਰ੍ਹਾਂ ਪੋਲਿਟਿਕਸ ਪੰਜਾਬ ਸਿੱਖ ਫॉर ਜਸਟਿਸ ਉਹ ਨਾਲ ਖੜਾ ਆਪਣੇ ਭਰਾਵਾਂ ਦੇ ਨਾਲ ਖੜਾ ਹੈ ਖਾਲਿਸਤਾਨ जिंदाबाद! ਖਾਲਿਸਤਾਨ जिंदाबाद! ਖਾਲਿਸਤਾਨ जिंदाबाद! खालिस्तान जिंदाबाद! खालिस्तान जिंदाबाद! खालिस्तान जिंदाबाद! खालिस्तान जिंदाबाद! जिंदाबाद! ਗੁਰੂ ਰੂਪ ਖਾਲਸਾ ਜੀ ਅੱਜ ਇੱਕ ਮਿੰਟ ਭਾਈ ਚੁੱਪ ਕਰ ਜਾਓ ਇੱਕ ਮਿੰਟ ਅੱਜ ਆਪਾਂ ਇਸ ਕਾਤਲ ਜਮਾਤ ਦੀ ਬਿਲਡਿੰਗ ਮੋਰੇ ਕਿਉਂ ਇਕੱਠੇ ਹੋਏ ਆ ਇਹਨੂੰ ਕਹਿੰਦੇ ਆ ਹਾਈ ਕਮਿਸ਼ਨ ਆਫ ਇੰਡੀਆ ਇਹ ਦਹਿਸ਼ਤਗਰਦੀ ਦਾ ਅੱਡਾ ਆਈ ਟੇਕ ਜਿਹੜਾ ਫੋਰਨ ਇੰਟਰਫੇਰੈਂਸ ਦੀ ਜਾਂਚ ਕੈਨੇਡਾ ਸਰਕਾਰ ਨੇ ਕਰਾਈ ਆ ਉਹਦੇ ਚ ਪਾਇਆ ਗਿਆ ਕਿ ਇਹ ਇਲੀਗਲ ਪੁਲਿਸ ਸਟੇਸ਼ਨ ਵਜੋਂ ਕੰਮ ਕਰਦੇ ਆ ਕੈਨੇਡਾ ਦੇ ਵਿੱਚ ਇਹ ਧੱਕੇ ਨਾਲ ਜਿਹੜੇ ਮੁਲਕ ਦੇ ਮਾਲਕ ਬਣੇ ਆ ਉਹਨੂੰ ਸਿੱਖਾਂ ਨੇ ਯਾਦ ਕਰਾਇਆ ਅੱਜ ਖਾਸ ਤੌਰ ਤੇ ਇਸ ਦਿਨ ਨੂੰ ਅਸੀਂ ਕਾਲਾ ਦਿਨ ਕਿਉਂ ਕਹਿੰਦੇ ਆ ਕਿਉਂਕਿ ਇਹ ਵਿਸ਼ਵਾਸਘਾਤ ਆ ਉਹਨਾਂ ਸ਼ਹੀਦਾਂ ਦੇ ਨਾਲ ਜਿਹੜੀਆਂ ਕੁਰਬਾਨੀਆਂ ਸਾਊਥ ਏਸ਼ੀਆ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਵੇਲੇ ਹੋਈਆਂ ਸਾਡੀ ਗੱਲ ਇਹਨਾਂ ਨਾਲ ਹੋਈ ਸੀ ਕਿ ਇੱਕ ਫੈਡਰਲ ਯੂਨੀਅਨ ਬਣਾਵਾਂਗੇ
ਜਿਹਦੇ 'ਚ ਸਿੱਖ ਵੀ ਉੱਤਰ ਭਾਰਤ ਦੇ ਖਿੱਤੇ ਦੇ ਵਿੱਚ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਪਰ ਜਿਹੜਾ ਸੋ ਕਾਲਡ ਸੰਵਿਧਾਨ ਇਹਨਾਂ ਨੇ 26 ਜਨਵਰੀ ਨੂੰ ਲਾਗੂ ਕੀਤਾ 1950 ਦੇ ਵਿੱਚ, ਉਹਦੇ ਵਿੱਚ ਸਿੱਖਾਂ ਦੇ ਨਾਲ ਇਹਨਾਂ ਨੇ ਉਹ ਧੋਖਾ ਕੀਤਾ ਇਤਿਹਾਸਕ, ਜਿਹੜਾ ਹਜੇ ਤੱਕ ਦਰੁਸਤ ਨਹੀਂ ਕੀਤਾ ਗਿਆ। ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸ ਕੇ ਸਾਡਾ ਵਜੂਦ ਖਤਮ ਕੀਤਾ ਗਿਆ। ਪਰ ਅਸੀਂ ਇਹਨਾਂ ਦੇ ਉਸ ਸੰਵਿਧਾਨ ਨੂੰ ਮੰਨਣ ਦੇ ਪਾਬੰਦ ਨਹੀਂ, ਕਿਉਂਕਿ ਸੰਵਿਧਾਨਕ ਕਮੇਟੀ ਦੇ ਜਿਹੜੇ 2 ਸਿੱਖ ਨੁਮਾਇੰਦੇ ਪੰਜਾਬ ਦੀ ਨੁਮਾਇੰਦਗੀ ਲਈ ਗਏ ਸੀ, ਸਰਦਾਰ ਹੁਕਮ ਸਿੰਘ ਤੇ ਭੁਪਿੰਦਰ ਸਿੰਘ ਮਾਨ, ਉਹਨਾਂ ਨੇ ਉਸ ਕੂੜ ਦੇ ਟੋਕਰੇ ਦੇ ਉੱਤੇ ਸਿਗਨੇਚਰ ਨਹੀਂ ਸੀ ਕੀਤੇ। ਉਹ ਕਹਿੰਦੇ ਇਹ ਸੰਵਿਧਾਨ ਪੰਜਾਬ ਦੇ ਨਾਲ, ਖਾਸ ਕਰਕੇ ਸਿੱਖਾਂ ਦੇ ਨਾਲ ਧੋਖਾ, ਅਸੀਂ ਇਸ ਸੰਵਿਧਾਨ ਨੂੰ ਨਹੀਂ ਮੰਨਦੇ। ਇਸ ਲਈ ਇਹ 26 ਜਨਵਰੀ ਦਾ ਜਿਹੜਾ ਦਿਨ ਹੈ ਉਹ ਕਾਲਾ ਦਿਨ ਹੈ, ਪੰਜਾਬ ਦੇ ਲਈ, ਕੱਲਾ ਪੰਜਾਬ ਦੇ ਲਈ ਨਹੀਂ। ਜਿਹੜੀਆਂ 7 ਸਿਸਟਰ ਸਟੇਟਸ ਨਾਗਾਲੈਂਡ, ਮਨੀਪੁਰ, ਅਸਾਮ, ਮਿਜ਼ੋਰਮ, ਉਸ ਪਾਸੇ ਦੇ ਖਿੱਤੇ ਦੇ ਵਿੱਚ ਜਿਹੜੇ ਲੋਕ ਵੀ 1948 ਤੋਂ ਜੂਝ ਰਹੇ ਨੇ ਆਪਣੀ ਆਜ਼ਾਦੀ ਦੇ ਲਈ, ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਲੋਕ ਵੀ ਆਪਣੀ ਆਜ਼ਾਦੀ ਲਈ ਜੂਝਦੇ ਨੇ। ਤੇ ਜਿਹੜਾ ਇਹਨਾਂ ਦਾ ਮੱਧ ਭਾਰਤ ਹੈ, ਉਹਦੇ ਚ ਵੀ ਮਾਓਵਾਦੀ ਲੋਕ ਆ ਜਿਹੜੇ ਆਪਣੇ ਹੱਕਾਂ ਲਈ ਜੂਝ ਰਹੇ ਨੇ। ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਇਹ ਆ ਕਿ ਇਹ ਭਾਰਤ, ਇਹ ਧੱਕੇ ਨਾਲ ਬਣਾਇਆ ਗਿਆ ਮੁਲਕ, ਤੇ ਇਹਦਾ ਸੰਵਿਧਾਨ ਕੱਲਾ ਸਿੱਖਾਂ ਦੇ ਹੱਕਾਂ ਲਈ ਘਾਤਕ ਨਹੀਂ, ਇਹ ਉਸ ਮੁਲਕ ਵਿੱਚ ਰਹਿੰਦੀ ਹਰ ਇੱਕ ਤਮਾਮ ਘੱਟ ਗਿਣਤੀ ਭਾਈਚਾਰੇ ਨਾਲ, ਹਰ ਇੱਕ ਕੌਮ ਦੇ ਨਾਲ ਇਹ ਘਾਤਕ ਹੈ। ਇਹ ਜ਼ੁਲਮ ਕਰਦੇ ਨੇ, ਇਹ ਕਤਲ ਕਰਦੇ ਨੇ, ਇਹ ਇੱਜ਼ਤਾਂ ਰੋਲਦੇ ਨੇ। ਇਹ ਜਿਹੜੇ ਸਾਡੇ ਹਰੇਕ ਸਟੇਟ ਦੇ ਆਪਣੇ ਕੁਦਰਤ ਨੇ ਖਜ਼ਾਨੇ ਬਖਸ਼ੇ ਹੋਏ ਆ, ਕਿਸੇ ਨੂੰ ਸੰਗਮਰਮਰ ਬਖਸ਼ਿਆ, ਕਿਸੇ ਸਟੇਟ ਨੂੰ ਕੋਲਾ ਬਖਸ਼ਿਆ, ਸਾਨੂੰ ਪਾਣੀ ਬਖਸ਼ਿਆ, ਖੇਤੀ ਬਖਸ਼ੀ ਆ, ਇਹ ਸਾਰੇ ਕੁਦਰਤੀ ਸੋਮਿਆਂ ਦੀ, ਸਾਡੇ ਮਿਨਰਲ ਦੀ ਲੁੱਟ ਖਸੁੱਟ ਕਰ ਰਹੇ ਆ। ਤੇ ਉਹ ਪੈਸਾ ਜੇਬ 'ਚ ਕਿਤੇ ਜਾਂਦਾ, ਜੇ ਦੇਸ਼ ਤੇ ਵੀ ਲੱਗਦਾ ਹੋਵੇ ਤਾਂ ਵੀ ਕੋਈ ਗੱਲ ਨਹੀਂ, ਪਰ ਉਹ ਪੈਸਾ ਦੇਸ਼ 'ਚ ਨਹੀਂ ਲੱਗਦਾ, ਉਹ ਪੈਸਾ ਲੱਗਦਾ ਅੰਬਾਨੀਆਂ ਅੰਡਾਨੀਆਂ ਦੀਆਂ ਪ੍ਰਾਈਵੇਟ ਪ੍ਰਾਪਰਟੀਆਂ ਦੇ ਉੱਤੇ। ਜਿਹੜੇ ਮਹਿਲ ਉਹ ਬਾਹਰਲੇ ਮੁਲਕਾਂ 'ਚ ਉਸਾਰ ਰਹੇ ਆ, ਉਹ ਘਪਲੇ ਲੈ ਕਰਕੇ ਭੱਜ ਜਾਂਦੇ ਆ, ਉਹਨਾਂ ਦੇ ਮਾਫ ਕਰ ਦਿੱਤੇ ਜਾਂਦੇ ਆ। ਪਰ ਕਿਸਾਨ ਭਾਵੇਂ ਪੰਜਾਬ ਦਾ ਹੋਵੇ, ਭਾਵੇਂ ਮੱਧ ਪ੍ਰਦੇਸ਼ ਦਾ ਹੋਵੇ, ਭਾਵੇਂ ਮਹਾਰਾਸ਼ਟਰ ਦਾ ਹੋਵੇ, ਉਹ ਸਲਫਾਸ ਖਾ ਕੇ ਸਿਰਫ 25-50 ਹਜ਼ਾਰ ਰੁਪਏ ਦੇ ਕਰਜ਼ੇ ਲਈ ਆਪਣੀ ਜਾਨ ਦੇਣ ਤੇ ਮਜਬੂਰ ਹੈ। ਲਾਹਨਤ ਹੈ ਇਹਨਾਂ ਦੇ ਐਸੇ ਸੰਵਿਧਾਨ ਤੇ, ਐਸੇ ਮੁਲਕ ਤੇ। ਅੱਜ ਇਸੇ ਗੱਲ ਲਈ ਅਸੀਂ ਤੁਹਾਡੇ ਸੰਵਿਧਾਨ ਤੇ, ਤੁਹਾਡੇ ਮੁਲਕ ਤੇ, ਤੁਹਾਡੀ ਹੋਂਦ ਤੇ ਥੁੱਕਣ ਆਏ ਆ। ਕਿਉਂ ਥੁੱਕਣ ਆਏ ਆ? ਕਿਉਂਕਿ ਹੁਣ ਤੁਸੀਂ ਦਹਿਸ਼ਤਗਰਦ ਇਕੱਲੇ ਇੰਡੀਆ ਦੇ ਵਿੱਚ ਨਹੀਂ ਰਹੇ, ਤੁਹਾਨੂੰ ਅੱਜ ਦੁਨੀਆ ਦਹਿਸ਼ਤਗਰਦ ਮੰਨ ਚੁੱਕੀ ਆ। ਤੁਹਾਡੇ ਤੇ ਦਹਿਸ਼ਤਗਰਦੀ ਦੇ ਕੇਸ ਅਮਰੀਕਾ ਦੇ ਵਿੱਚ ਚੱਲ ਰਹੇ ਆ, ਕੈਨੇਡਾ ਦੇ ਵਿੱਚ ਚੱਲ ਰਹੇ ਆ, ਤੇ ਹੁਣ UN ਨੇ ਵੀ ਇਸ ਮਹੀਨੇ ਕਿਹਾ ਕਿ ਤੁਸੀਂ ਅੱਤਵਾਦੀਓ, ਸਿੱਖਾਂ ਦਾ ਜਿਹੜਾ ਖੂਨ ਡੋਲਿਆ ਹੁਣ ਵਿਦੇਸ਼ਾਂ ਦੇ ਵਿੱਚ, ਉਹਨੂੰ ਬੰਦ ਕਰੋ। UN ਵੀ ਤੁਹਾਡੇ ਉੱਤੇ ਥੁੱਕ ਰਹੀ ਹੈ, ਤੁਹਾਨੂੰ ਨਸੀਹਤਾਂ ਕਰ ਰਹੀ ਹੈ ਕਿ ਤੁਸੀਂ ਇਸ ਤਰ੍ਹਾਂ ਦੁਨੀਆ ਦੇ ਵਿੱਚ ਨਹੀਂ ਕਾਇਮ ਰਹਿ ਸਕਦੇ। ਤੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਆਪਣੇ ਲੁੱਟੇ ਜਾ ਰਹੇ ਸਰਮਾਏ ਦੀ ਰਾਖੀ ਲਈ, ਆਪਣੀ ਲੁੱਟੀ ਜਾ ਰਹੀ ਨੌਜਵਾਨੀ ਦੀ ਰਾਖੀ ਲਈ, ਆਪਣੇ ਲੁੱਟੇ ਜਾ ਰਹੇ ਪੁੱਤ ਦੀ ਰਾਖੀ ਦੇ ਲਈ, ਇਹਨਾਂ ਅਕਿਰਤ ਘੜਾਂ ਤੱਕ ਉਦੋਂ ਤੱਕ ਲੜੀਏ ਜਦ ਤੱਕ ਇਹ ਕੇਸਰੀ ਨਿਸ਼ਾਨ ਆ ਜਿਹੜਾ ਖਾਲਿਸਤਾਨ ਦਾ, ਅਸੀਂ ਲਾਲ ਕਿਲੇ ਦੀ ਤਹਿਸੀਲ ਤੇ ਫਹਿਰਾ ਨਹੀਂ ਦਿੰਦੇ। ਬੋਲੇ ਸਤਿ ਸ੍ਰੀ ਅਕਾਲ। 26 ਜਨਵਰੀ 1921 ਨੂੰ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ, ਜਿਹਨੂੰ ਅਸੀਂ ਦੀਪ ਸਿੱਧੂ ਕਹਿੰਦੇ ਆ, ਉਸ ਯੋਧੇ ਨੇ ਦੱਸਿਆ ਸੀ ਕਿ ਇਹਨਾਂ ਦੇ ਨਾਲ ਕਿਵੇਂ ਲੜਿਆ ਜਾ ਸਕਦਾ। ਜੇ ਉਸ ਯੋਧੇ ਦੀ ਗੱਲ ਉਸ ਦਿਨ ਮੰਨੀ ਹੁੰਦੀ, ਇਹ ਸੋ ਕਾਲਡ ਜਿਹੜੇ ਕਾਮਰੇਡ, ਜਿਹੜੀਆਂ ਕਿਸਾਨ ਜਥੇਬੰਦੀਆਂ ਵਾਲੇ ਲੋਕ ਨੇ, ਉਹਦੇ ਨਾਲ ਆਪਣੀ ਗੱਲ ਕਈ ਦੇ ਉੱਤੇ ਖੜੇ ਹੁੰਦੇ, ਲਾਲ ਕਿਲੇ ਤੇ ਉਦਣ ਕਬਜ਼ਾ ਕੀਤਾ ਹੁੰਦਾ, ਤਾਂ ਅੱਜ ਡੱਲੇਵਾਲ ਸਾਹਿਬ ਨੂੰ ਭੁੱਖ ਹੜਤਾਲ ਤੇ ਬਹਿ ਕੇ ਜਿਹੜਾ ਆਪਣੀ ਜ਼ਿੰਦਗੀ ਦਾਅ ਤੇ ਨਾ ਲਾਣੀ ਪੈਂਦੀ। ਜੇ ਉਸ ਦਿਨ ਅਸੀਂ ਕਿਸਾਨੀ ਦੇ ਨਾਲ ਪੰਜਾਬ ਦੀ ਜਵਾਨੀ, ਪੰਜਾਬ ਦੀ ਹੋਂਦ, ਪੰਜਾਬ ਦੇ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਵੀ ਖੜੇ ਹੁੰਦੇ, ਅੱਜ ਸਾਨੂੰ ਜਲੀਲ ਨਾ ਹੋਣਾ ਪੈਂਦਾ। ਅਸੀਂ ਇੱਕ ਚੀਜ਼ ਦੇ ਉੱਤੇ ਖੜ ਜਾਂਦੇ ਆ, ਜਿਹੜੀ ਪਿਛਲੀ ਹੋਈ ਉਹ ਭੁੱਲ ਜਾਂਦੇ ਆ। ਪੰਜਾਬ ਦੀ ਜਿਹੜੀ ਲੜਾਈ ਆ,
ਉਹ ਮੁਕੰਮਲ ਆਜ਼ਾਦੀ ਦੀ ਲੜਾਈ ਆ, ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ ਆ। ਇਹ ਤੋਂ ਘੱਟ ਉਹ ਤੁਹਾਨੂੰ ਬਹੁਤ ਲਾਲਚ ਦੇਣਗੇ। ਉਹਨਾਂ ਨੇ ਲਾਲਚ ਦੇ ਕੇ ਇੱਕ ਵਾਰੀ ਤੁਹਾਨੂੰ ਪਰਤਿਆਣਾ ਹੁੰਦਾ, ਉਸ ਤੋਂ ਬਾਅਦ ਜਦੋਂ ਤੁਸੀਂ ਦੁਬਾਰਾ ਆਪਣੀ ਰੋਜ਼ਮर्रा ਦੀ ਜ਼ਿੰਦਗੀ 'ਚ ਚਲੇ ਗਏ ਉਹ ਫੇਰ ਭੁੱਲ ਜਾਂਦੇ ਆ। ਉਹਦਾ ਸਭ ਤੋਂ ਵੱਡਾ ਜਿਹੜਾ ਇੱਕ ਨਵੀਂ ਐਗਜ਼ਾਮਪਲ ਉਹਨਾਂ ਨੇ ਫਿੱਟ ਕੀਤੀ ਆ, ਆ ਦੇਖ ਲਓ ਤੁਸੀਂ, ਕਿਸਾਨਾਂ ਨੂੰ ਕਾਲੇ ਕਾਨੂੰਨ ਖਤਮ ਕਰਕੇ ਘਰੇ ਤੋਰਿਆ ਸੀ, ਪਰ ਕੀ ਬਣਿਆ? ਅੱਜ ਫੇਰ ਕਿਸਾਨ ਜਿਹੜੇ ਮਜਬੂਰ ਆ ਉੱਥੇ ਦਿੱਲੀ ਜਾਣ ਨੂੰ। ਸੋ ਇਸ ਲਈ ਭਰਾਵੋ, ਹੱਕ ਦੀ ਲੜਾਈ ਆ ਜਿਹੜੀ ਉਹ ਬਹੁਤ ਲੜੀ ਗਈ। ਤੁਹਾਨੂੰ ਕੀ ਲੱਗਦਾ ਕਿ ਸਿੱਖਾਂ ਨੇ ਪਹਿਲਾਂ ਕਦੀ ਇਹ ਕੋਸ਼ਿਸ਼ਾਂ ਨਹੀਂ ਕੀਤੀਆਂ? ਧਰਮ ਯੁੱਧ ਮੋਰਚਾ ਜਿਹੜਾ 1984 ਦੇ ਵਿੱਚ ਜਿਹਦਾ ਨਾਮ ਸਾਨੂੰ ਸਾਡੀ ਆਹ ਨਸਲਕੁਸ਼ੀ ਸ਼ੁਰੂ ਕਰਨ ਤੇ ਦਿੱਤਾ ਗਿਆ ਸੀ, ਉਹ ਵੱਧ ਅਧਿਕਾਰਾਂ ਦੀ ਮੰਗਾਂ ਨੂੰ ਲੈ ਕੇ ਕੀਤਾ ਗਿਆ ਸੀ। ਉਹ ਧਰਮ ਯੁੱਧ ਮੋਰਚਾ ਜਿਹੜਾ ਉਹ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਕੀਤਾ ਗਿਆ ਸੀ। ਉਸ ਮਤੇ ਦੇ ਵਿੱਚ ਸਿੱਖਾਂ ਨੇ ਕੋਈ ਖਾਲਿਸਤਾਨ ਨਹੀਂ ਸੀ ਮੰਗਿਆ, ਨਾ ਸਿੱਖਾਂ ਨੇ ਇਕੱਲੇ ਪੰਜਾਬ ਜਾਂ ਸਿੱਖਾਂ ਲਈ ਵੱਧ ਅਧਿਕਾਰ ਮੰਗੇ ਸੀ। ਉਹਦੇ 'ਚ ਮੰਗਿਆ ਕੀ ਸੀ ਕਿ ਭਾਰਤ ਨੂੰ ਇੱਕ ਫੈਡਰਲਾਈਜੇਸ਼ਨ ਬਣਾਇਆ ਜਾਵੇ, ਫੈਡਰਲ ਜਿਹੜੀ ਸਰਕਾਰ ਆ ਭਾਰਤ ਦੀ ਹੋਵੇ, ਜਿਹਦੇ 'ਚ ਚਾਰ ਜਿਹੜੇ ਮਹਿਕਮੇ ਆ, ਉਹ ਫੌਜ ਦਾ ਹੋਵੇ, ਰੱਖਿਆ ਦਾ ਹੋਵੇ, ਕਰੰਸੀ ਦਾ ਹੋਵੇ, ਵਿਦੇਸ਼ੀ ਮਾਮਲਿਆਂ ਦਾ ਹੋਵੇ ਜਾਂ ਦੂਰ ਸੰਚਾਰ ਦਾ ਹੋਵੇ, ਉਹ ਭਾਰਤ ਫੈਡਰਲ ਆਪਣੇ ਕੋਲ ਰੱਖੇ। ਬਾਕੀ ਸਾਰੇ ਅਧਿਕਾਰ ਜਿਹੜੇ ਸੂਬਿਆਂ ਨੂੰ ਦਿੱਤੇ ਜਾਣ, ਜਿਵੇਂ ਅਮਰੀਕਾ ਤੇ ਕੈਨੇਡਾ ਦੇ ਵਿੱਚ ਆ। ਪਰ ਉਹਨਾਂ ਨੇ ਉਹਦੇ ਇਵਜ਼ ਵਜੋਂ ਸਾਡੇ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਕੇ ਉਹਨੂੰ ਢਹਿ ਢੇਰੀ ਕੀਤਾ। ਸੋ ਇਹ ਲੜਾਈਆਂ ਪਹਿਲਾਂ ਲੜੀਆਂ ਜਾ ਚੁੱਕੀਆਂ ਨੇ। ਇਹਦੇ 'ਚ 1.5-2 ਲੱਖ ਤੋਂ ਵੱਧ ਸ਼ਹੀਦੀਆਂ ਹੋਈਆਂ ਨੇ। ਉਹਦੇ 'ਚ ਸਾਰੀਆਂ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ, ਸਾਡੇ ਹੱਕਾਂ ਦੀਆਂ, ਸਾਡੇ ਪਾਣੀਆਂ ਦੀਆਂ, ਜ਼ਮੀਨਾਂ ਦੀਆਂ, ਹਰ ਇੱਕ ਉਸ ਧੱਕੇ ਦੇ ਖਿਲਾਫ ਉਹ ਮੋਰਚਾ ਸੀਗਾ। ਤੇ ਮੰਗਦੇ ਅਸੀਂ ਕੀ ਸੀ? ਸਿਰਫ ਖੁਦ ਮੁਖਤਿਆਰੀ, ਇਕੱਲੇ ਪੰਜਾਬ ਲਈ ਨਹੀਂ, ਭਾਰਤ ਦੀ ਕੈਦ ਦੇ ਵਿੱਚ ਹਰ ਇੱਕ ਸੂਬੇ ਦੇ ਲਈ ਅਸੀਂ ਖੁਦ ਮੁਖਤਿਆਰੀ ਮੰਗਦੇ ਸੀ। ਪਰ ਉਹਦਾ ਸਿਲਾ ਸਾਡੀ ਨਸਲਕੁਸ਼ੀ ਦੇ ਉੱਤੇ ਜਿਹੜਾ ਸਾਨੂੰ ਜਾ ਕੇ ਮਿਲਿਆ। ਸੋ ਇਸ ਲਈ ਹੁਣ ਸਾਡੀ ਜਿਹੜੀ ਗੱਲ ਆ, ਉਹ ਨਾ ਤਾਂ ਵੱਧ ਅਧਿਕਾਰਾਂ ਦੀ ਆ, ਨਾ ਉਹ ਪੰਜਾਬ ਦੇ ਮਸਲੇ ਹੱਲ ਕਰਨ ਦੀ ਆ। ਮਸਲੇ ਸਾਨੂੰ ਕਾਬਲ ਬਣਾਇਆ ਗੁਰੂ ਨੇ ਆਪਣੇ ਹੱਲ ਕਰਨ ਦੇ ਲਈ। ਅਸੀਂ ਆਪਣੇ ਮਸਲੇ ਜਿਹੜੇ ਉਹ ਹੱਲ ਕਰਨ ਲਈ ਕੈਪੇਬਲ ਹੈ। ਇਸ ਲਈ ਅਸੀਂ ਇਹਨਾਂ ਨੂੰ ਇੱਕ ਹੋਰ ਚਾਂਸ ਦਿੰਦੇ ਆ ਵੀ ਆਪਣਾ ਹੋਰੀ ਬਿਸਤਰਾ ਗੋਲ ਕਰਨ ਤੇ ਯਮੁਨਾ ਤੋਂ ਪਾਰ ਚੱਲ ਜਾਣ। ਨਹੀਂ ਤਾਂ ਖਾਲਸੇ ਨੂੰ ਪਤਾ, ਖਾਲਸਾ ਪਹਿਲਾਂ ਵੀ ਰਾਜ ਭਾਗ ਲੈਂਦਾ ਆਇਆ, ਅੱਗੇ ਤੋਂ ਵੀ ਲਊਗਾ। ਇਹ ਲੜਾਈ ਜਿਹੜੀ ਆ ਸਾਡੀ ਹੁਣ ਦੁਨੀਆ ਦੇ ਹਿਸਾਬ ਨਾਲ ਅਸੀਂ ਚੱਲ ਰਹੇ ਆ, ਪੀਸਫੁਲ ਲੜਾਈ ਆ। ਇਹਨਾਂ ਨੇ ਦੇਖਣਾ ਕਿ ਇਸ ਲੜਾਈ ਨੂੰ ਪੀਸਫੁਲ ਰੱਖਣਾ ਕਿ ਇਹਨਾਂ ਨੇ ਹੁਣ ਫੇਰ ਜਿਹੜੇ ਹੁਣ ਇਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਾਡੇ ਨੌਜਵਾਨ ਮਾਰਨੇ ਸ਼ੁਰੂ ਕੀਤੇ ਆ। ਇਹਨਾਂ ਨੇ ਡਿਸਾਈਡ ਕਰਨਾ ਕਿ ਸਾਨੂੰ ਕਿਹੜੇ ਰਾਹ ਤੋਰਨਾ। ਹੁਣ ਤਾਂ ਸਿੱਖ ਕੌਮ ਜਿਹੜੀ ਆ ਉਹ ਸਿਰਫ ਇਹ ਮੰਗ ਕਰ ਰਹੀ ਆ ਕਿ ਅਸੀਂ ਵੋਟਾਂ ਪਾਵਾਂਗੇ ਤੇ ਸਾਡਾ ਜਿਹੜਾ, ਜੇ ਪਬਲਿਕ ਹਾਂ ਕਰੂਗੀ, ਪੰਜਾਬ ਦੀ ਜਨਤਾ ਹਾਂ ਕਰੂਗੀ, ਤਾਂ ਸਾਡਾ ਜਿਹੜਾ ਖਾਲਿਸਤਾਨ ਆ ਉਹ ਯਾਦ ਕਰ ਦਿੱਤਾ ਜਾਵੇ। ਤੇ ਜੇ ਇਹਨਾਂ ਨੂੰ ਇਹ ਰਾਹ ਨਹੀਂ ਪਸੰਦ, ਇਹਨਾਂ ਨੇ ਗੋਲੀ ਦੇ ਰਾਹ ਤੁਰਨਾ, ਤਾਂ ਖਾਲਸੇ ਨੇ ਉਸ ਰਾਹ ਤੋਂ ਵੀ ਕਦੇ ਪਿੱਠ ਨਹੀਂ ਮੋੜੀ। ਉਹ ਵੀ ਇਹਨਾਂ ਨੂੰ ਫਿਰ ਅਸੀਂ ਕਰਕੇ ਦਿਖਾ ਦੇਵਾਂਗੇ। ਸੋ ਇੰਨੀਆਂ ਮੇਰੀਆਂ ਬੇਨਤੀਆਂ। ਸੋ ਆਪਾਂ ਵੀ ਵੀਰੋ ਇਹ ਸਿਰਫ ਇੱਥੇ ਤੱਕ ਨਾ ਰੱਖੀਏ ਵੀ ਆਪਾਂ ਆ ਗਏ, ਮੁਜ਼ਾਹਰਾ ਕਰ ਲਿਆ। ਸਾਨੂੰ ਉਹ ਰਾਹ ਲੱਭਣੇ ਪੈਣਗੇ ਜਾਂ ਉਹਨਾਂ ਰਾਹਾਂ ਤੇ ਚੱਲਣਾ ਪਊਗਾ ਜਿਹੜੇ ਸਾਡੇ ਬਜ਼ੁਰਗ ਸਾਨੂੰ ਦੇ ਕੇ ਗਏ ਆ। ਸਾਨੂੰ ਕਾਨਫਰੰਸਾਂ ਵੀ ਕਰਨੀਆਂ ਪੈਣੀਆਂ, ਸਾਨੂੰ ਲੌਬਿੰਗ ਵੀ ਕਰਨੀ ਪੈਣੀ ਆ, 6 ਫॉर ਜਸਟਿਸ ਦਾ ਵੀ ਸਾਥ ਦੇਣਾ ਪੈਣਾ। ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਤੁਹਾਡੇ ਜਿੰਨੇ ਦੋਸਤ ਆ, ਰਿਸ਼ਤੇਦਾਰ, ਉਹਨੂੰ ਕਹੋ ਕਿ ਉਸ ਪਾਰਟੀ ਦਾ ਸਾਥ ਦਿਓ ਜਿਹੜੀ ਖਾਲਿਸਤਾਨ ਦੀ ਗੱਲ ਕਰਦੀ ਆ। ਇਤੋਂ ਘੱਟ ਵਾਲੇ ਸ਼ਰਾਬਿਆਂ ਦੇ ਵਿੱਚ ਨਾ ਆਓ ਤੁਸੀਂ। ਜਿਹੜਾ ਲੀਡਰ ਤੁਹਾਨੂੰ ਇਹ ਦੱਸਦਾ ਨਾ ਕਿ ਖਾਲਿਸਤਾਨ ਤੋਂ ਘੱਟ ਵੀ ਕੋਈ ਸਵਰ ਸਕਦਾ, ਉਹ ਕੌਮ ਦਾ ਦੁਸ਼ਮਣ ਆ, ਉਹਦੇ ਮਗਰ ਨਾ ਲੱਗੋ। ਲੀਡਰ ਤੁਹਾਡਾ ਉਹੀ ਆ ਜਿਹੜਾ ਤੁਹਾਨੂੰ ਇੱਕੋ ਰਾਹ, ਜਿਹੜਾ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਦੱਸਿਆ ਸੀ। ਉਹਨਾਂ ਨੇ ਕਿਹਾ ਸੀ ਕਿ ਖਾਲਸਾ ਜੀ, ਜਿਸ ਦਿਨ ਹਿੰਦੁਸਤਾਨ ਦੀ ਨਾਪਾਕ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਪਏ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਉਹ ਜਿਹੜੀ ਨੀਂਹ ਦੀ ਇੱਟ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਰੱਖੀ ਸੀ, ਉਹਦੇ ਵਿੱਚ ਇੱਕ ਇੱਕ ਇੱਟ ਕਰਕੇ ਸ਼ਹੀਦਾਂ ਨੇ ਆਪਣੇ ਸਿਰ ਲਾਏ ਆ। ਤੇ ਹੁਣ ਉੱਥੋਂ ਯੂ ਟਰਨ ਮਾਰਨਾ ਕੋਈ ਨਾ ਤਾਂ ਇਹ ਸਿਆਣਪ ਆ, ਨਾ ਅਸੀਂ ਸ਼ਹੀਦਾਂ ਨੂੰ ਮੁੜ ਕੇ ਜਾ ਕੇ ਮੂੰਹ ਦਿਖਾ ਸਕਦੇ ਆ, ਤੇ ਨਾ ਸਾਡਾ ਕੋਈ ਮਸਲਾ ਉਹਨਾਂ ਹੱਲ ਹੋਣਾ। ਉਹ ਨੀਹਾਂ 'ਚ ਜਿਹੜੇ ਸ਼ਹੀਦਾਂ ਦੇ ਸਿਰ ਲੱਗੇ ਆ, ਸਾਡਾ ਕੰਮ ਇਹ ਆ ਕਿ ਉਹਦੇ ਉੱਤੇ ਆਜ਼ਾਦੀ ਦਾ ਮਹਿਲ ਸਾਰਨਾ, ਖਾਲਿਸਤਾਨ ਅਸੀਂ ਕਾਇਮ ਕਰਨਾ ਤੇ ਦੁਨੀਆ ਨੂੰ ਦੱਸਣਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਉਹ ਰਾਜ
ਜਿਹਨੂੰ ਅੱਜ ਵੀ 5 ਸਦੀਆਂ ਦਾ ਸਭ ਤੋਂ ਬਿਹਤਰ ਰਾਜ ਆ, ਜਿਹੜੇ ਬਾਹਰਲੇ ਮੁਲਕ ਦੀਆਂ ਜਿਹੜੀਆਂ ਸਰਕਾਰਾਂ ਉਹ ਕਹਿੰਦੀਆਂ, ਉਦਾਂ ਦਾ ਰਾਜ ਆ ਜਿਹੜਾ ਅਸੀਂ ਇੱਕ ਵਾਰ ਫੇਰ ਸਿਰਜਣਾ, ਜਿੱਥੇ ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਆ ਉਹ ਬੁਲੰਦ ਹੋਊਗੀ, ਜਿੱਥੇ ਕਿਸੇ ਨਾਲ ਜਾਤ ਦੇ ਆਧਾਰ ਤੇ, ਰੰਗ ਦੇ ਆਧਾਰ ਤੇ, ਨਸਲ ਦੇ ਆਧਾਰ ਤੇ ਜਾਂ ਧਰਮ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ। ਉਹ ਖਾਲਿਸਤਾਨ ਆ ਜਿਹੜਾ ਸਾਡੇ ਗੁਰੂਆਂ ਦਾ ਜਿਹੜਾ ਸੰਕਲਪ ਆ, ਬੇਗਮਪੁਰਾ ਖਾਲਸਾ ਰਾਜ, ਉਹ ਅਸੀਂ ਉਸ ਧਰਤੀ ਤੇ ਸਿਰਜਣਾ। ਤੇ ਜਦ ਤੱਕ ਅਸੀਂ ਨਹੀਂ ਸਿਰਜਦੇ, ਇਹਨਾਂ ਨੂੰ ਅਸੀਂ ਹਰ ਮਕਾਮ ਤੇ ਟੱਕਰ ਦੇਾਂਗੇ। ਇਹ ਭੁਲੇਖੇ 'ਚ ਨੇ ਕਿ ਸਾਡੇ ਇੱਥੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਵਰਗਿਆਂ ਨੂੰ, ਭਾਈ ਪਰਮਜੀਤ ਸਿੰਘ ਪੰਜਵੜ ਵਰਗਿਆਂ ਨੂੰ ਕਤਲ ਕਰਕੇ ਜਾਂ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਕਾਤਲਾਨਾ ਸਾਜ਼ਿਸ਼ ਕਰਕੇ ਇਹ ਸਿੱਖਾਂ ਨੂੰ ਚੁੱਪ ਕਰਾ ਰਹਿਣਗੇ। ਇਹ ਨਹੀਂ ਹੋ ਸਕਦਾ। ਇਹ ਆਪ ਦੇਖ ਰਹੇ ਨੇ, ਜਦੋਂ ਦੋ ਘਟਨਾਵਾਂ ਘਟੀਆਂ, ਸਿੱਖਾਂ ਦੇ ਕਾਫਲੇ ਇੱਥੇ ਵੱਧ ਰਹੇ ਆ, ਤੇ ਇਹ ਉਦੋਂ ਤੱਕ ਵੱਧਦੇ ਰਹਿਣਗੇ ਜਦ ਤੱਕ ਅਸੀਂ ਆਪਣਾ ਆਜ਼ਾਦ ਰਾਜ ਖਾਲਿਸਤਾਨ ਆ ਇਹਨਾਂ ਕੋ ਛੁਡਵਾ ਨਹੀਂ ਲੈਂਦੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਗੇ ਠੋਕ ਕੇ, ਵਕੀਲ ਪੰਨੂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਵਕੀਲ ਪੰਨੂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ, ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਸੋਨੇਹਾ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਹ ਚੁੱਪ ਕਰ ਜਾ 2 ਮਿੰਟ, ਜਦੋਂ ਬੋਲਦਾ ਸਾਹਮਣੇ ਨਾਰੇ ਮਾਰੋ। ਅਸੀਂ ਸਿਰਫ ਪ੍ਰੋਟੈਸਟ ਕਰਨ ਆਏ ਆ। ਕੋਈ ਇਹ ਮਤ ਸੋਚੇ ਭਾਰਤੀ ਏਜੰਸੀਆਂ ਜਾਂ ਉਹਨਾਂ ਦੇ ਕਰਿੰਦੇ ਕਿ ਅਸੀਂ ਭਾਰਤੀ ਹਕੂਮਤ ਕੋਲੋਂ ਕੋਈ ਭੀਖ ਜਾਂ ਖਰਾਤ ਮੰਗਣ ਆਏ ਆ। ਅਸੀਂ ਆਪਣੇ ਹਿੱਕ ਦੇ ਜ਼ੋਰ ਨਾਲ ਆਪਣਾ ਕੌਮੀ ਘਰ ਖਾਲਿਸਤਾਨ, ਖਾਲਸਾ ਰਾਜ ਖਾਲਿਸਤਾਨ ਦੀ ਗੱਲ ਕਰਨ ਆਏ ਆ। ਤੇ ਅਸੀਂ ਆਪਣਾ ਖਾਲਿਸਤਾਨ ਜਿਹੜਾ ਉਹ ਲੈ ਕੇ ਹੀ ਆਪਾਂ ਆਪਣੇ ਨਿਸ਼ਾਨੇ ਦੀ ਔਰ ਸ਼ਹੀਦਾਂ ਦੀ ਨਿਸ਼ਾਨੇ ਦੀ ਪੂਰਤੀ ਲਈ ਆਪਾਂ ਇਹ ਖਾਲਿਸਤਾਨ ਸਾਡਾ ਜ਼ਰੂਰੀ ਹੈ। ਸਾਰੇ ਮਸਲਿਆਂ ਦਾ ਹੱਲ ਵੀ ਸਾਡਾ ਖਾਲਿਸਤਾਨ ਹੀ ਹੈ। ਸੋ ਭਾਰਤੀ ਸੰਵਿਧਾਨ ਜਿਹੜਾ ਸਿੱਖਾਂ ਨੂੰ ਹਿੰਦੂ ਗਰਦਾਨਤਾ ਹੈ, ਹਿੰਦੂ ਮੈਰਿਜ ਐਕਟ, ਹਿੰਦੂ ਵਿਰਾਸਤ ਐਕਟ, ਇਹ ਸਾਰੇ ਜਿੰਨੇ ਵੀ ਐਕਟ ਵਾ ਇਹ ਸਿੱਖਾਂ ਨੂੰ ਹਿੰਦੂ ਗਰਦਾਨਦੇ ਆ। ਔਰ ਅਸੀਂ ਇਸ ਸੰਵਿਧਾਨ ਦਾ ਡਟ ਕੇ ਅਸੀਂ ਵਿਰੋਧ ਕਰਦੇ ਹਾਂ, ਕਿਉਂਕਿ ਜਿਹੜਾ ਸੰਵਿਧਾਨ ਸਿੱਖਾਂ ਨੂੰ ਸਿੱਖ ਨਹੀਂ ਮੰਨਦਾ, ਅਸੀਂ ਉਸ ਸੰਵਿਧਾਨ ਨੂੰ ਨਹੀਂ ਮੰਨਦੇ। ਅੱਜ ਭਾਰਤੀ ਹਕੂਮਤ ਅਤੇ ਉਹਨਾਂ ਦੇ ਲੋਕ ਜਿਹੜੇ ਨੇ ਉਹ ਜਸ਼ਨ ਮਨਾ ਰਹੇ ਹਨ ਭਾਰਤੀ ਗਣਤੰਤਰ ਦਿਵਸ ਦੇ। ਔਰ ਇਹ ਜਿਹੜਾ ਸੰਵਿਧਾਨ ਲਿਖਿਆ ਗਿਆ ਸੀ, ਜਦ ਕਿ ਇਸ ਸੰਵਿਧਾਨ ਦੇ ਹੇਠ ਸਿੱਖਾਂ ਨੂੰ ਕਤਲ ਕੀਤਾ ਗਿਆ। ਸਿੱਖਾਂ ਨੂੰ 1984 ਦੇ ਵਿੱਚ ਇਸ ਸੰਵਿਧਾਨ ਦੇ ਹੇਠ ਹੀ ਗਲਾਂ 'ਚ ਟਾਇਰ, ਸਿਰਾਂ ਤੇ ਤੇਲ ਪਾ ਕੇ ਜਿਉਂਦੇ ਸਾੜਿਆ ਗਿਆ। ਇਸ ਸੰਵਿਧਾਨ ਦੇ ਹੇਠ ਹੀ ਸਾਡੇ ਗੁਰਧਾਮਾਂ ਤੇ ਹਮਲੇ ਕੀਤੇ ਗਏ ਆ। ਇਸ ਸੰਵਿਧਾਨ ਦੇ ਹੇਠ ਹੀ ਅੱਜ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸੰਵਿਧਾਨ ਦੇ ਹੇਠ ਹੀ ਸਾਡੇ ਸਿੱਖ ਸੂਰਮੇ ਜਿਹੜੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਕੈਦ ਹਨ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਹਨ, ਉਹਨਾਂ ਨੂੰ ਇਸ ਸੰਵਿਧਾਨ ਦੇ ਹੇਠ ਹੀ ਉਹਨਾਂ ਨੂੰ ਕੈਦ ਕੀਤਾ ਗਿਆ ਹੈ। ਔਰ ਇਸ ਸੰਵਿਧਾਨ ਦੇ ਹੇਠ ਹੀ ਸਾਡੇ ਜਿਹੜੇ ਕਾਲੇ ਕਾਨੂੰਨ ਕਿਸਾਨਾਂ ਦੇ ਬਣਾਏ ਜਾ ਰਹੇ ਹਨ। ਇਸ ਸੰਵਿਧਾਨ ਦੇ ਹੇਠ ਹੀ ਸਾਡੇ ਤੇ ਜ਼ਬਰ ਜ਼ੁਲਮ ਕੀਤੇ ਜਾ ਰਹੇ ਹਨ। ਭਾਈ ਅੰਮ੍ਰਿਤਪਾਲ ਸਮੇਤ ਅਨੇਕਾਂ ਸਿੰਘ ਜਿਹੜੇ ਆ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕੈਦ ਕੀਤੇ ਹੋਏ ਹਨ। ਸੋ ਜਿਹੜਾ ਸੰਵਿਧਾਨ ਸਿੱਖਾਂ ਤੇ ਜ਼ਬਰ ਜ਼ੁਲਮ ਕਰਦਾ ਆ, ਜਿਹੜਾ ਸੰਵਿਧਾਨ ਸਿੱਖਾਂ ਨੂੰ ਸਿੱਖ ਨਹੀਂ ਮੰਨਦਾ, ਅਸੀਂ ਉਸ ਸੰਵਿਧਾਨ ਨੂੰ ਬਿਲਕੁਲ ਨਹੀਂ ਮੰਨਦੇ। ਉਸ ਭਾਰਤੀ ਜਸ਼ਨਾਂ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ। ਔਰ ਭਾਰਤੀ ਹਕੂਮਤ ਤੇ ਉਸਦੇ ਕਰਿੰਦੇ ਅੱਜ ਇਸ ਦਿਨ ਨੂੰ ਗਣਤੰਤਰ ਦਿਵਸ ਵਜੋਂ ਮਨਾ ਰਹੇ ਹਨ, ਪਰ ਸਿੱਖ ਜਿਹੜੇ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾ ਰਹੇ ਹਨ, ਕਿਉਂਕਿ ਇਹ ਸੰਵਿਧਾਨ ਜਿਹੜਾ ਸਿੱਖਾਂ ਦਾ ਕਾਤਲ ਹੈ, ਸਿੱਖਾਂ ਦਾ ਹੀ ਨਹੀਂ ਜੈਨੀਆਂ ਦਾ, ਬੋਧੀਆਂ ਦਾ, ਜਿਹੜੀ ਕਿ 25 ਧਾਰਾ ਆ ਉਹ ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ। ਜਦ ਕਿ ਸਿੱਖ ਇੱਕ ਵੱਖਰੀ ਕੌਮ ਹੈ, ਸਿੱਖ ਇੱਕ ਵੱਖਰਾ ਧਰਮ ਹੈ। ਸਿੱਖਾਂ ਦਾ ਇਸ ਭਾਰਤ ਨਾਲ ਔਰ ਭਾਰਤ ਦੇ ਜਸ਼ਨ ਨਾਲ ਕੋਈ ਸੰਬੰਧ ਨਹੀਂ ਹੈ। ਜਿੰਨੇ ਵੀ ਸਾਡੇ ਵੀਰ ਭੈਣ ਬਜ਼ੁਰਗ ਇੱਥੇ ਇੰਨੀ ਠੰਡ ਦੇ ਵਿੱਚ ਆਟਵਾ ਵਿਖੇ ਪਹੁੰਚੇ ਹਨ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜਿਹੜੇ ਸਾਡੇ ਵੀਰ ਭੈਣਾਂ ਸਾਡੇ ਕੋਲ ਪੂਰਾ ਪ੍ਰਬੰਧ ਹੋਣ ਨਾ ਕਰਕੇ ਪਿੱਛੇ ਰਹਿ ਗਏ ਹਨ, ਉਹਨਾਂ ਤੋਂ ਮੁਆਫੀ ਵੀ ਚਾਹੁੰਦੇ ਹਾਂ ਔਰ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸੋ ਮੇਰੇ ਕਹਿਣ ਦਾ ਮਤਲਬ ਹੈ ਜਿੰਨੇ ਵੀ ਇੱਥੇ ਸਾਡੇ ਵੀਰ ਜਿਹੜੇ ਪਹੁੰਚੇ, ਜਿਨ੍ਹਾਂ ਨੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਇਹ ਉਹਨਾਂ ਦੀ ਹੀ ਦੇਣ ਹੈ ਕਿ ਇਹ ਜਿਹੜੇ ਅੱਜ ਦੇ ਨੌਜਵਾਨ ਜਿਹੜੇ ਵੱਡੀ ਗਿਣਤੀ 'ਚ ਇੱਥੇ ਪਹੁੰਚੇ ਹਨ,
ਸੋ ਇਸ ਸੰਘਰਸ਼ ਨੂੰ ਜਿਨ੍ਹਾਂ ਨੇ ਜਿਉਂਦਾ ਰੱਖਿਆ ਵਿਦੇਸ਼ਾਂ ਦੇ ਵਿੱਚ, ਜਿਨ੍ਹਾਂ ਨੇ ਇਹ ਜਿਹੜਾ ਦੀਵਾ ਇਹਦੇ 'ਚ ਆਪਣਾ ਖੂਨ ਪਸੀਨੇ ਦਾ ਤੇਲ ਪਾਈ ਰੱਖਿਆ ਆ, ਅਸੀਂ ਉਹਨਾਂ ਦੇ ਵੀ ਰਿਣੀ ਹਾਂ। ਸੋ ਜਿੰਨੇ ਵੀ ਸਾਡੇ ਵੀਰ ਭੈਣ ਪਹੁੰਚੇ ਉਹਨਾਂ ਦਾ ਫਿਰ ਅਸੀਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ। ਤੱਕ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਤੱਕ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਤੱਕ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਜਿੱਦੋਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਜਿੱਦੋਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਜਿੱਦੋਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਵਕੀਲ ਬਣੂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਵਕੀਲ ਬਣੂ ਦੀ ਸੋਚ ਤੇ ਪਹਿਰਾ ਘਰੋਂ ਬਾਹਰ ਨਿਕਲ ਆਏ ਨੇ। ਉਹਨਾਂ ਦੇ ਤਸ਼ੱਦਦ ਹੁੰਦੇ ਨੇ, ਉਹਨਾਂ ਦੇ ਰੇਪ ਹੁੰਦੇ ਨੇ, ਉਹਨਾਂ ਦੇ ਗੁਰਤਾਮ ਢਾਏ ਜਾਂਦੇ ਨੇ, ਜਿਹੜਾ ਕਿ ਸਾਡੇ ਨਾਲ ਹੋ ਰਿਹਾ ਹੈ। ਸਾਡੇ ਲਈ ਜ਼ਰੂਰੀ ਹੈ ਖਾਲਿਸਤਾਨ ਖਾਲਿਸਤਾਨ ਪੰਜਾਬ ਹੱਲ, ਖਾਲਿਸਤਾਨ ਪੰਜਾਬ ਹੱਲ, ਖਾਲਿਸਤਾਨ ਕਿਸਾਨ ਹੱਲ, ਖਾਲਿਸਤਾਨ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ Who is the butcher? Indian government. Who is the butcher? ਇੰਡੀਅਨ ਗਵਰਨਮੈਂਟ Who is the butcher? ਇੰਡੀਅਨ ਗਵਰਨਮੈਂਟ Who is the killer? ਇੰਡੀਅਨ ਗਵਰਨਮੈਂਟ Who is the killer? ਇੰਡੀਅਨ ਗਵਰਨਮੈਂਟ ਵੋਟਾਂ ਪੈਣੀਆਂ ਉੱਥੇ ਆਪਣੇ ਮਿੱਤਰਾਂ ਸੱਜਣਾਂ ਨੂੰ ਸਾਰਿਆਂ ਨੂੰ ਦੱਸੀਏ, ਵੱਧ ਤੋਂ ਵੱਧ ਵੋਟਾਂ ਦਾ ਜ਼ੋਰ ਲਾ ਕੇ ਦੁਨੀਆ ਨੂੰ ਦੱਸ ਦਈਏ ਖਾਲਸਾ ਇੱਕ ਮੰਚ ਤੇ ਇਕੱਠਾ ਹੋਇਆ, ਖਾਲਸਾ ਪਰਪੰਚ ਲਹਿਰਾ ਰਿਹਾ, ਇਹ ਦੁਨੀਆ ਦੇ ਕੋਨੇ-ਕੋਨੇ ਵਿੱਚ ਲਹਿਰਾਏਗਾ। ਅਸੀਂ ਉਹ ਦਿਨ ਦੂਰ ਨਹੀਂ ਜਦੋਂ ਇੰਡੀਆ ਦੇ ਪੰਜੇ ਦੇ ਵਿੱਚੋਂ ਪੰਜਾਬ ਨੂੰ ਆਜ਼ਾਦ ਕਰਾ ਕੇ ਇਸ ਖਾਲਸਾਈ ਪਰਪੰਚ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਲਹਿਰਾ ਦੇਵਾਂਗੇ। ਖਾਲਸਾ ਜੀ ਇਕੱਠੇ ਹੋਈਏ, ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਇੱਕ ਮੁੱਠ ਅਸੀਂ ਪਹਿਲੇ ਹੀ ਆ। ਅੱਜ ਦਾ ਇਹ ਹਜ਼ਾਰਾਂ ਦਾ ਇਕੱਠ, ਠਾਠਾ ਮਾਰਦਾ ਇਕੱਠ, ਇਹ ਨੌਜਵਾਨ ਇਹ ਦੱਸ ਰਹੇ ਨੇ ਖਾਲਸਾ ਤਿਆਰ ਪਰ ਤਿਆਰ ਹੈ, ਖਾਲਸਾ ਰੈਡੀ ਟੂ ਰੂਲ ਹੈ, ਖਾਲਸੇ ਨੇ ਆਪਣਾ ਰਾਜ ਭਾਗ ਲੈਣਾ। ਖਾਲਿਸਤਾਨ ਖਾਲਿਸਤਾਨ Who is the butcher? Indian government. Who is the butcher? ਇੰਡੀਅਨ ਗਵਰਨਮੈਂਟ Who is the terrorist? ਇੰਡੀਅਨ ਗਵਰਨਮੈਂਟ Who is the terrorist? ਇੰਡੀਅਨ ਗਵਰਨਮੈਂਟ Who is the killer? ਇੰਡੀਅਨ ਗਵਰਨਮੈਂਟ Who is the killer? ਇੰਡੀਅਨ ਗਵਰਨਮੈਂਟ Who is the killer? ਇੰਡੀਅਨ ਗਵਰਨਮੈਂਟ Who is the butcher? ਇੰਡੀਅਨ ਗਵਰਨਮੈਂਟ Who is the butcher? ਇੰਡੀਅਨ ਗਵਰਨਮੈਂਟ Who is the butcher? ਇੰਡੀਅਨ ਗਵਰਨਮੈਂਟ Who is the terrorist? ਇੰਡੀਅਨ ਗਵਰਨਮੈਂਟ Who is the terrorist? ਇੰਡੀਅਨ ਗਵਰਨਮੈਂਟ Who is the terrorist? ਇੰਡੀਅਨ ਗਵਰਨਮੈਂਟ Who is the killer? Khalstan. ਹੈਲੋ ਬੋਲੇ ਸੋਨਿਹਾਲ। ਇੰਡੀਆ ਆਊਟ ਆਫ Khalistan. ਇੰਡੀਆ ਆਊਟ ਆਫ ਇੰਡੀਆ ਆਊਟ ਆਫ Who is terrorist? Indian government. Who is terrorist? ਇੰਡੀਅਨ ਗਵਰਨਮੈਂਟ Who is butcher? ਇੰਡੀਅਨ ਗਵਰਨਮੈਂਟ Who is butcher? ਇੰਡੀਅਨ ਗਵਰਨਮੈਂਟ Who is terrorist? ਇੰਡੀਅਨ ਗਵਰਨਮੈਂਟ Who is terrorist? ਇੰਡੀਅਨ ਗਵਰਨਮੈਂਟ India out of ਖਾਲਿਸਤਾਨ India out of ਖਾਲਿਸਤਾਨ India out of ਖਾਲਿਸਤਾਨ what we want Khalistan. What we want ਖਾਲਿਸਤਾਨ What we want ਖਾਲਿਸਤਾਨ What we want ਖਾਲਿਸਤਾਨ India out of ਖਾਲਿਸਤਾਨ India out of ਖਾਲਿਸਤਾਨ Khalistan ਜ਼ਿੰਦਾਬਾਦ Khalistan ਜ਼ਿੰਦਾਬਾਦ Khalistan ਜ਼ਿੰਦਾਬਾਦ Khalistan ਜ਼ਿੰਦਾਬਾਦ Khalistan ਜ਼ਿੰਦਾਬਾਦ India out of ਖਾਲਿਸਤਾਨ India out of ਖਾਲਿਸਤਾਨ who killed Niger ਇੰਡੀਅਨ ਗਵਰਨਮੈਂਟ who killed Niger ਇੰਡੀਅਨ ਗਵਰਨਮੈਂਟ who killed Niger ਇੰਡੀਅਨ ਗਵਰਨਮੈਟ who killed Panjwad ਇੰਡੀਅਨ ਗਵਰਨਮੈਟ who killed Panjwad ਇੰਡੀਅਨ ਗਵਰਨਮੈਟ who killed Khanda ਇੰਡੀਅਨ ਗਵਰਨਮੈਟ who killed Khanda ਇੰਡੀਅਨ ਗਵਰਨਮੈਟ who killed Khanda ਇੰਡੀਅਨ ਗਵਰਨਮੈਟ who killed PHP ਇੰਡੀਅਨ ਗਵਰਨਮੈਟ who killed Happy
इंडियन टेररिस्ट मुर्दाबाद, इंडियन टेररिस्ट मुर्दाबाद, इंडियन टेररिस्ट मुर्दाबाद, इंडियन गवर्नमेंट मुर्दाबाद, इंडियन गवर्नमेंट मुर्दाबाद. Who is terrorist? Indian government. Who is terrorist? Indian government. Who is butcher? Indian government. Who is butcher? Indian government. India out of Pakistan. India out of Pakistan. India out of Pakistan. What do we want? Pakistan. What do we want? Pakistan. We love Pakistan. We love Pakistan. We love Pakistan. We love Canada. We love Pakistan. We love Canada. We love Canada. We love Canada. We love Pakistan. एक बारी खालिस्तान, एक बारी कनाडा. We love Pakistan. We love Canada. 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 Who is butcher? Indian government. Who is terrorist? Indian government. Who is terrorist? Indian government. Who is terrorist? Indian government. Khalistan. Zindabad. Khalistan. Zindabad. Khalistan. Zindabad. Khalistan. Zindabad. Because India, they are operating these buildings as their illegal police stations. They conspire murder of Canadian citizens in this building. That is why we are here. We are here to give them shit on their Republic Day, because this is not the Republic Day. They are suppressing all the minorities of India. That's why we don't give a shit if this is your Republic Day, because the system you have created, that is killer. That is discriminatory, and that commits genocide of Sikhs, of Kashmiris, of Dalits, and all the minorities. They are slaving inside the Indian map. We are here to tell you, this is very near when we will raise these flags on Lal Killa. You have no right on Lal Killa. You guys committed genocide. You guys are butchers. You guys are international terrorists. This is not we are only saying. Our Prime Minister Trudeau, he said that in Parliament of Canada that India is committing terrorism on Canadian soil. The RCMP found in their investigation that this building belongs to the terrorists. They are conspiring the murder of Canadian citizens on Canadian soil. You have no right to be here. That's why the Canadian system kicked off your 6 diplomats. They kick you out. Don't tell in your media that you guys left the Canada. No, you didn't left it. We kick you out from Canada, and we will do it. You think of they are your slaves. No, they are not. You guys were slaves for last 5,000 years. It's only the Sikhs who liberate you. You guys always the slaves of the Mughals, of the Pathans, of the Britishers, of the Gajri and Ekestra. You guys were never a nation. You guys cheated on 544 independent nations who was living in South Asian subcontinent. You guys created a fabricated, a duplicate, a fake union of India, then you guys make them slaves. So what do we want? What do we want? What do we want? When we want right now. When we want right now. When we want right now. India out of. India out of. India out of. India out of. Shame, shame, Indian government. Shame, shame. Indian government. Shame, shame. Indian government.
Shame, shame. Shame, shame. Indian. Shame, shame. Why we are here? We are here to spit on your Republic Day cake. ਅਸੀਂ ਤੁਹਾਡੇ ਰਿਪਬਲਿਕ ਡੇ ਦੇ ਕੇਕ ਦੇ ਉੱਤੇ ਥੁੱਕਣ ਆਏ ਆ ਕਿਉਂਕਿ ਤੁਸੀਂ ਘੱਟ ਗਿਣਤੀਆਂ ਦੇ ਕਾਤਲ ਹੋ। ਇਸ ਲਈ ਅਸੀਂ ਤੁਹਾਡੇ ਇਸ ਬਣੀ ਹੋਈ ਖੀਰ ਦੇ ਵਿੱਚ ਥੁੱਕਣ ਆਏ ਆ ਕਿਉਂਕਿ ਤੁਸੀਂ ਉੱਥੇ ਜੈਨੋਸਾਈਡ ਕਰਦੇ ਆ, ਲੋਕਾਂ ਨੂੰ ਲੱਖਾਂ ਦੀ ਤਾਦਾਦ ਦੇ ਵਿੱਚ ਤੁਸੀਂ ਮਾਰਿਆ, ਧੀਆਂ ਭੈਣਾਂ ਦੀਆਂ ਇੱਜ਼ਤਾਂ ਤੁਸੀਂ ਬੇਪਤ ਕੀਤੀਆਂ। ਕਿਹਨਾਂ ਦੀਆਂ? ਜਿਨ੍ਹਾਂ ਦੇ ਭਰਾਵਾਂ ਦੇ, ਜਿਨ੍ਹਾਂ ਦੇ ਪੁਰਖਿਆਂ ਨੇ ਤੁਹਾਡੀਆਂ ਇੱਜ਼ਤਾਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਬਚਾਈਆਂ। ਤੁਸੀਂ ਉਹ ਇੱਜ਼ਤ ਜਿਹੜੀ ਆ ਦਿੱਲੀ ਦੀਆਂ ਗਲੀਆਂ ਦੇ ਵਿੱਚ ਰੋਲੀ ਕਿੱਥੇ? ਜਦੋਂ ਨਾਦਰ ਸ਼ਾਹ ਨੇ ਕਤਲੇਆਮ ਕਰਕੇ ਦਿੱਲੀ ਦੀਆਂ ਸੜਕਾਂ ਲਾਲ ਕਰ ਦਿੱਤੀਆਂ ਸੀ ਤੇ ਤੁਸੀਂ ਆਪਣੀਆਂ ਧੀਆਂ ਭੈਣਾਂ ਲੈ ਕੇ ਪੇਸ਼ ਹੋਏ ਸੀ ਕਿ ਨਾਦਰ ਸ਼ਾਹ ਕੋਈ ਹੋਰ ਸੇਵਾ ਹੈ ਤਾਂ ਦੱਸ। ਉਹ ਲਾਹਨਤ ਆ ਤੁਹਾਡੇ ਤੇ ਆਪਣੇ ਆਪ ਨੂੰ ਨੇਸ਼ਨ ਕਹਾਉਂਦਿਆਂ ਤੇ। ਤੁਸੀਂ ਉਹ ਕਿਰਤ ਕਾਣੋ ਜਿਨ੍ਹਾਂ ਦੀ 2-2 ਟਕੇ ਤੇ ਵਿਕਦੀ ਹੋਈ ਆਬਰੂ ਸਿੱਖਾਂ ਨੇ ਗਜਨੀ ਦੇ ਬਾਜ਼ਾਰਾਂ ਚੋਂ ਮੋੜ ਕੇ ਮਹਾਰਾਸ਼ਟਰ ਦੇ ਘਰਾਂ ਦੇ ਵਿੱਚ ਪਹੁੰਚਾਈਆਂ। ਤੁਸੀਂ ਉਹ ਕਿਰਤ ਕਾਣੋ ਜਿਨ੍ਹਾਂ ਨੇ ਉਹ ਕੁੜੀਆਂ ਰੱਖਣ ਤੋਂ ਨਾ ਕਰਤੀ ਸੀ ਵੀ ਨਹੀਂ ਇਹ ਹੁਣ ਅਪਵਿੱਤਰ ਹੋ ਗਈਆਂ। ਉਹਨਾਂ ਕੁੜੀਆਂ ਨੂੰ ਭਰਾ ਬਣ ਕੇ ਸਿੱਖਾਂ ਨੇ ਸਹਾਰੇ ਦਿੱਤੇ। ਉਹ ਕਿਰਤ ਕਾਣੋ ਕਦੀ ਇਤਿਹਾਸ ਨੂੰ ਫਰੋਲਿਆ ਕਰੋ। ਝੂਠਾ ਇਤਿਹਾਸ ਲਿਖ ਕੇ ਤੁਸੀਂ ਹੀਰੋ ਨਹੀਂ ਬਣ ਸਕਦੇ। ਤੁਹਾਡੇ ਟਕੇ ਦੇ ਨਿਚਾਰ ਜਿਹੜੇ ਆ ਉਹ ਈਡੀ ਦੀ 1 ਰੇਟ ਦੇ ਉੱਤੇ ਮੂਦ ਦਿੰਦੇ ਆ ਕੱਪੜਿਆਂ ਦੇ ਵਿੱਚ, ਜਿਨ੍ਹਾਂ ਨੂੰ ਤੁਸੀਂ ਅਗਲੀਆਂ ਫਿਲਮਾਂ ਦੇ ਵਿੱਚ ਵੱਡੇ ਹੀਰੋ ਦੇਖ ਕੇ ਦਿਖਾਉਂਦੇ ਆ। ਇੱਥੇ ਸਾਡੇ ਸਿੰਘ 35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਆ। ਤੁਹਾਨੂੰ ਤਕਲੀਫ ਇਸ ਗੱਲ ਦੀ ਆ ਕਿ ਉਹਨਾਂ ਨੇ ਤੁਹਾਡੇ ਕੋਲ ਰਹਿਮ ਦੀ ਭੀਖ ਨਹੀਂ ਮੰਗੀ। ਤੁਹਾਡਾ ਡੁਪਲੀਕੇਟ ਚਣਕਿਆ ਅਮਿਤ ਸ਼ਾਹ ਉਹ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਹਿੰਦਾ ਕਿ ਅਸੀਂ ਇਹਨਾਂ ਸਿੰਘਾਂ ਨੂੰ ਕਿਵੇਂ ਛੱਡ ਦਈਏ, ਇਹਨਾਂ ਨੇ ਤਾਂ ਮਾਫੀ ਨਹੀਂ ਮੰਗੀ। ਉਹ ਬੁਜ਼ਦਿਲੋਂ ਕਾਇਰੋ, ਤੁਸੀਂ ਸਿੱਖਾਂ ਦੇ 500 ਸਾਲ ਪੁਰਾਣੇ ਇਤਿਹਾਸ ਤੋਂ ਵਾਕਫ ਨਹੀਂ ਕਿ ਸਿੱਖਾਂ ਨੇ ਕਦੇ ਮਾਫੀ ਨਹੀਂ ਮੰਗੀ। ਸਿੱਖ ਮਾਫ ਕਰਦੇ ਆਏ ਆ। ਤੁਹਾਡੀਆਂ ਅਕਰਤ ਘੜਾਵਾਂ ਨੂੰ ਅਸੀਂ ਮਾਫ ਕੀਤਾ, ਉਹਦੇ ਇਵਜ਼ ਵਜੋਂ ਤੁਸੀਂ ਸਾਡੇ ਤੇ ਅਟੈਕ ਕੀਤੇ। ਪਰ ਇੱਕ ਸਿੱਖ ਸਾਨੂੰ ਦੱਸ ਦਿਓ, ਇਤਿਹਾਸ ਦੇ ਵਿੱਚੋਂ ਲੱਭ ਕੇ ਦੱਸ ਦਿਓ ਜਿਹਨੇ ਕਦੀ ਨਿਜ਼ਾਮ ਦੇ ਸਾਹਮਣੇ ਮਾਫੀ ਮੰਗੀ ਹੁੰਦੀ। ਉਹ ਸਾਡੇ ਤਾਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਮਾਫੀ ਨਹੀਂ ਮੰਗੀ ਤੇ ਤੁਹਾਡੇ ਕੋਲ ਅਸੀਂ ਕੀ ਮਾਫੀ ਮੰਗਣੀ ਆ? ਬੋਲੇ ਸੋ ਨਿਹਾਲ। ਤੁਸੀਂ ਆਪਣੇ ਤਸੀਹਾ ਕੇਂਦਰਾਂ ਦੇ ਵਿੱਚ ਰਹਿ ਸਾਹਿਬ ਕਰਦੇ ਸਿੱਖਾਂ ਦੀਆਂ ਅੱਖਾਂ ਕੱਢਤੀਆਂ ਸੂਏ ਮਾਰ ਕੇ। ਤੁਹਾਡੇ ਕੋਲ ਤਾਂ ਉਹਨਾਂ ਨੇ ਮਾਫੀ ਨਹੀਂ ਮੰਗੀ, ਅਸੀਂ ਮਾਫੀ ਕੀ ਮੰਗਣੀ ਹੈ? ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਕੋਹ ਕੇ ਮਾਰਿਆ, ਮਾਫੀ ਤਾਂ ਉਹਨੇ ਨਹੀਂ ਮੰਗੀ। ਤੁਹਾਡੇ ਸਿਸਟਮ ਨੇ ਉਹਨੂੰ ਕਿਹਾ ਤੂੰ 25,000 ਲਵਾਰਸ ਲਾਸ਼ਾਂ ਦੀ ਗੱਲ ਕਰਦਾ, ਤੈਨੂੰ 25,000 ਇੱਕ ਬਣਾ ਦਈਏ ਤਾਂ ਕੀ ਹੋ ਜਾਊਗਾ? ਤੁਹਾਡੇ ਕੋਲ ਤਾਂ ਮਾਫੀ ਉਸ ਜਸਵੰਤ ਸਿੰਘ ਖਾਲੜੇ ਨੇ ਨਹੀਂ ਮੰਗੀ, ਅਸੀਂ ਮਾਫੀ ਕੀ ਮੰਗਣੀ? ਤੁਹਾਡੇ ਕੋਲ ਮਾਫੀ ਰਿਸ਼ਪਾਲ ਸਿੰਘ ਚੰਦੜੇ ਨੇ ਨਹੀਂ ਮੰਗੀ, ਜਿਹਨੇ KPS ਗਿੱਲ ਬੁੱਚੜ ਦੇ ਮੂੰਹ ਤੇ ਥੁੱਕ ਕੇ ਤੇ ਫਿਰ ਚਪੇੜ ਮਾਰੀ ਸੀ। ਮਾਫੀ ਤਾਂ ਉਹਨੇ ਨਹੀਂ ਮੰਗੀ, ਭਾਵੇਂ ਤੁਸੀਂ ਉਹਨੂੰ ਮਾਰ ਕੇ ਕਪਾਤਾ। ਇਹ ਸਿੱਖਾਂ ਦੀ ਵੰਸ਼ ਮਾਫੀ ਮੰਗਣ ਲਈ ਪੈਦਾ ਨਹੀਂ ਹੋਈ। ਮਤ ਇਹ ਸੋਚਿਓ ਕਿ ਤੁਹਾਡੀਆਂ ਜੇਲ੍ਹਾਂ, ਤੁਹਾਡਾ ਅੱਤਵਾਦ ਤੇ ਤੁਹਾਡਾ ਇਹ ਨਵਾਂ ਅੱਤਵਾਦ ਜਿਹੜਾ ਵਿਦੇਸ਼ਾਂ ਦੀ ਧਰਤੀ ਤੇ ਸਿੱਖਾਂ ਤੇ ਸ਼ੁਰੂ ਹੋਇਆ ਕਿ ਸਿੱਖ ਆਪਣੇ ਨਿਸ਼ਾਨੇ ਤੋਂ ਚੁੱਕ ਜਾਣਗੇ, ਇਹ ਨਹੀਂ ਹੋ ਸਕਦਾ। ਸਿੱਖ ਸਾਊਥ ਏਸ਼ੀਆ ਦੀ ਉਸ ਧਰਤੀ ਦੇ ਉੱਤੇ ਜਿਹਨੂੰ ਆਜ਼ਾਦੀ ਦਾ ਸਾਹ ਹੀ 5000 ਸਾਲ ਦੀ ਗੁਲਾਮੀ ਤੋਂ ਬਾਅਦ ਸਿੱਖਾਂ ਨੇ ਦਵਾਇਆ, ਉੱਥੇ ਇਹ ਖਾਲਿਸਤਾਨੀ ਪਰਚਮ ਲਹਿਰਾ ਕੇ ਉੱਥੇ ਦੀਆਂ ਘੱਟ ਗਿਣਤੀਆਂ ਮਿਨੋਰਟੀਆਂ ਨੂੰ ਇਹ ਤੁਹਾਡੇ ਗਲੇਮੇ ਤੋਂ ਆਜ਼ਾਦੀ ਦਬਾ ਕੇ ਤੇ ਫਿਰ ਇਹ ਇਨਸਾਫ ਕਰਨਗੇ ਤੁਹਾਡੇ ਕੀਤੇ ਹੋਏ ਧੱਕਿਆਂ ਦਾ। ਤੁਸੀਂ ਇਹ ਨਾ ਸੋਚਿਓ ਕਿ ਸਰਕਾਰ ਤੁਹਾਡੀ ਆ, ਜ਼ੁਲਮ ਕਰਨ ਵਾਲੇ ਮਰ ਗਏ ਤੇ ਇਹ ਕੀ ਕਰ ਲੈਣਗੇ। ਅਸੀਂ ਤੁਹਾਡੇ ਅਸਤ ਗੰਗਾ ਦੇ ਵਿੱਚੋਂ ਕੱਢ ਕੇ ਉਹਨਾਂ ਦੇ ਉੱਤੇ ਖਾਲਸਾਈ ਅਦਾਲਤਾਂ ਦੇ ਵਿੱਚ ਮੁਕੱਦਮੇ ਚਲਾਵਾਂਗੇ। ਅਸੀਂ ਉਹਨਾਂ ਨੂੰ ਸਜ਼ਾ ਯਾਫਤਾ ਕਰਾਂਗੇ। ਉਹ ਇਸ ਲਈ ਨਹੀਂ ਕਰਾਂਗੇ ਕਿ ਹੁਣ ਹੱਡੀਆਂ ਦਾ ਕੀ ਸਜ਼ਾ ਯਾਫਤਾ ਕਰਨਾ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਮਿਸਾਲ ਪੈਦਾ ਕਰਾਂਗੇ ਕਿ ਸਿੱਖ
ਜੇ ਯਾਦ ਕਰਾਉਣਾ ਜਾਣਦੇ ਆ, ਜੇ ਸਿੱਖ ਦਇਆਵਾਨ ਹੈ ਤੇ ਸਿੱਖ ਦਾ ਇਨਸਾਫ ਵੀ ਇਸ ਤਰੀਕੇ ਦਾ ਹੁੰਦਾ ਹੈ ਕਿ ਅਸੀਂ ਪੁਸ਼ਤਾਂ ਤੱਕ ਨਹੀਂ ਭੁੱਲਦੇ। ਜਿਹੜੇ ਜਿਉਂਦੇ ਹੋਣਗੇ ਉਹ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਭੱਜ ਜਿਓ, ਤੁਹਾਨੂੰ ਬੋਰੀਆਂ ਦੇ ਵਿੱਚ ਪਾ ਪਾ ਕੇ ਲੈ ਕੇ ਆਵਾਂਗੇ, ਜਿਵੇਂ ਨਾਜ਼ੀਆਂ ਨੂੰ ਯੂਸ਼ਾ ਨੇ ਕੀਤਾ, ਜਿਹੜੇ ਹੁਣ ਤੁਹਾਡੇ ਯਾਰ ਬਣੇ ਹੋਏ ਆ। ਉਹ ਭੁੱਲ ਗਏ ਆਪਣਾ ਜਿਹੜਾ ਉਹਨਾਂ ਦੇ ਉੱਤੇ ਕੀਤਾ ਜ਼ੁਲਮ ਦੀ ਹਨੇਰੀ ਜਿਹੜੀ ਉਹਨਾਂ ਦੇ ਉੱਤੇ ਹਿਟਲਰ ਨੇ ਚੜਾਈ। ਹੁਣ ਉਹ ਆਪ ਹਿਟਲਰ ਦੇ ਰਾਹ ਤੇ ਤੁਰੇ ਹੋਏ ਆ। ਪਰ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਵੀ ਉਸੇ ਤਰ੍ਹਾਂ ਤੁਹਾਨੂੰ ਬੋਰੀਆਂ ਦੇ ਵਿੱਚ ਬੰਦ ਕਰ ਕਰਕੇ ਲਿਆ ਕੇ ਤੇ ਉੱਥੇ ਪਬਲਿਕ ਦੇ ਵਿੱਚ ਤੁਹਾਡੇ ਨਾਲ ਇਨਸਾਫ ਕਰਾਂਗੇ। ਮਤ ਸੋਚਿਓ ਕਿ ਸਾਡੇ ਕਤਲ ਕਰਕੇ ਤੁਸੀਂ ਭੁੱਲ ਜਾਓਗੇ, ਤੁਸੀਂ ਕੱਲ ਨੂੰ ਇੰਡੀਆ ਆਜ਼ਾਦ ਹੋ ਗਿਆ ਤੁਸੀਂ ਬਾਹਰਲੇ ਮੁਲਕਾਂ 'ਚ ਰਹਿ ਲਓਗੇ। ਇਹ ਨਹੀਂ ਹੋਣਾ। ਤੇ ਜਦੋਂ ਅਸੀਂ ਇਹ ਕਹਿੰਦੇ ਆ ਕਿ ਤੁਹਾਡੀਆਂ ਹੱਡੀਆਂ ਵੀ ਅਸੀਂ ਗੰਗਾ ਦੇ ਵਿੱਚੋਂ ਕੱਢ ਕੇ ਉਹਨਾਂ ਦੇ ਉੱਤੇ ਮੁਕੱਦਮੇ ਚਲਾ ਕੇ ਸਜ਼ਾ ਯਾਫਤਾ ਕਰਾਂਗੇ, ਤੇ ਜਿਉਂਦੇ ਤੁਸੀਂ ਦੁਨੀਆ ਦੇ ਜਿਹੜੀ ਵੀ ਮਰਜ਼ੀ ਨੁੱਕਰ 'ਚ ਹੋਇਓ, ਜਿਹੜੇ ਮਰਜ਼ੀ ਪਤਾਲ 'ਚ ਤੁਸੀਂ ਵੜ ਜਿਓ, ਜਿਹੜੇ ਮਰਜ਼ੀ ਪਲੈਨਟ ਤੇ ਚਲ ਜਿਓ, ਖਾਲਸਾ ਜਿਹੜਾ ਇਨਸਾਫ ਲੈ ਕੇ ਤੁਹਾਡੇ ਤੱਕ ਪਹੁੰਚੇਗਾ। ਤੇ ਇਸ ਲਈ ਤੁਹਾਡੇ ਲਈ ਬਿਹਤਰ ਇਹੀ ਆ ਕਿ ਦੁਨੀਆ ਦੇ ਰੂਲ ਆ ਜਿਹੜੇ ਉਹਨਾਂ ਨੂੰ ਫੋਲੋ ਕਰੋ ਤੇ ਚੁੱਪਚਾਪ ਆਪਣਾ ਬੋਰੀ ਬਿਸਤਰਾ ਗੋਲ ਕਰਕੇ ਬੀਬੇ ਬੱਚਿਆਂ ਵਾਂਗੂ ਜਿਹੜੇ ਬਾਹਰ ਕ੍ਰਿਮੀਨਲ ਆ, ਮੋਦੀ ਵਰਗੇ, ਅਮਿਤ ਸ਼ਾਹ ਵਰਗੇ, ਜਾਂ ਕਾਂਗਰਸ ਦੇ ਉਹ ਲੀਡਰ ਜਿਹੜੇ 84 ਦੇ ਵਿੱਚ ਜ਼ਿੰਮੇਵਾਰ ਆ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ, ਉਹ ਪੰਜਾਬ 'ਚ ਹੋਣ ਜਾਂ ਤੁਹਾਡੇ ਭਾਰਤ ਵਿੱਚ ਹੋਣ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਣ, ਉਹ ਸਾਡੇ ਕੋਲ ਪੇਸ਼ ਕਰੋ। ਅਸੀਂ ਉਹਨਾਂ ਤੇ ਮੁਕੱਦਮੇ ਚਲਾਈਏ ਤੇ ਖਾਲਸਾਈ ਰਵਾਇਤਾਂ ਦੇ ਅਨੁਸਾਰ ਉਹਨਾਂ ਨੂੰ ਅਸੀਂ ਸਜ਼ਾਵਾਂ ਦਈਏ। ਉਹ ਤੋਂ ਘੱਟ ਤੁਹਾਡੇ ਨਾਲ ਸਾਡਾ ਕੋਈ ਸਮਝੌਤਾ ਨਹੀਂ, ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ। ਖਾਲਸਾ ਉਦੋਂ ਤੱਕ ਜਦੋਜਹਿਦ ਜਾਰੀ ਰੱਖੇਗਾ ਜਦ ਤੱਕ ਅਸੀਂ ਖਾਲਿਸਤਾਨ ਨੂੰ ਆਜ਼ਾਦ ਨਹੀਂ ਕਰਾ ਲੈਂਦੇ। ਤੇ ਉਹ ਦਿਨ दूर नहीं कि दिल्ली तख्त पे बहेगी आप गुरु की फौज, शदर चलेंगे शीश पर बड़ी करेगी मौज। खालिस्तान खालिस्तान खालिस्तान, what we want, what we want, what we want। संत जरनैल सिंह खालसा पिंडरावाले, संत जरनैल सिंह खालसा पिंडरावाले, जथेदार भाई जगतार सिंह जी हमारा, जथेदार सिंह साहब जगतार सिंह जी हमारा, जथेदार सिंह साहब भाई जगतार सिंह जी हमारा, जथेदार भाई जगतार सिंह जी तारा, जथेदार भाई प्योरा। खालिस्तान खालिस्तान खालिस्तान, what we want, what we want, what we want। India out of, India out of, India out of, India out of। कि ਅਸੀਂ ਬਹੁਤ ਜ਼ੋਰ ਲਾਉਂਦੇ ਸੀ ਪਹਿਲੇ, ਕਦੇ 40 ਕਦੇ 50 ਤੋਂ ਜ਼ਿਆਦਾ ਆਏ ਨਹੀਂ ਸਿੰਘ ਡੈਮੋਸਟ੍ਰੇਟ ਕਰਨ। ਅੱਜ ਅਸੀਂ ਮੈਂ ਇਹ ਦੇਖ ਕੇ ਖੁਸ਼ ਹਾਂ। ਪਰ ਇੱਕ ਗੱਲ ਯਾਦ ਰੱਖਿਓ, ਤੁਹਾਨੂੰ ਬੇਸਿਕ ਨਹੀਂ ਪਤਾ ਹੈਗਾ ਹਿੰਦੁਸਤਾਨ ਦੇ ਜੋ ਬਣਿਆ ਕੀ ਤੁਹਾਨੂੰ ਨਹੀਂ ਪਤਾ ਹੈਗਾ। ਉਹਦੇ ਆਰਕਾਈਵ ਦੇ ਵਿੱਚੋਂ ਕੱਢ ਕੇ ਤੁਹਾਨੂੰ ਪਤਾ ਲੱਗਣਾ ਆ ਕਿ 1947 ਦੇ ਵਿੱਚ ਲਾਰਡ ਮਾਊਂਟਬੈਟਨ ਸਾਈਨ ਨਹੀਂ ਸੀ ਕਰਦਾ, ਪੇਪਰ ਸਾਈਨ ਨਹੀਂ ਸੀ ਕਰਦਾ। ਉਹ ਕਹਿੰਦਾ ਮੈਂ ਲਿਖਾਂ ਕਿਹੜੀ ਜ਼ਮੀਨ, ਮੈਂ ਕਿਹੜੀ ਜ਼ਮੀਨ ਨੂੰ ਛੱਡ ਰਿਹਾ ਆ। ਜੇ ਤੁਸੀਂ ਕਹੋ ਹਿੰਦੁਸਤਾਨ, ਮੇਰਾ ਪੈਨ ਲਿਖਣਾ ਨਹੀਂ ਚਾਹੁੰਦਾ, ਹਿੰਦੂ ਧਰਮ ਨਹੀਂ ਲਿਖਣਾ ਚਾਹੁੰਦਾ, ਤੇ ਕਹਿੰਦੇ ਫਿਰ ਕੀ ਕਰਾਂਗੇ। ਤੇ ਲੇਡੀ ਮਾਊਂਟਬੈਟਨ ਨੇ ਕਿਹਾ, ਅੱਗੇ ਜਾਵਾਂ, ਲੇਡੀ ਮਾਊਂਟਬੈਟਨ ਨੇ ਕਿਹਾ, ਲੇਡੀ ਮਾਊਂਟਬੈਟਨ ਨੇ ਕਿਹਾ ਕਿ ਕੁਛ ਵੀ ਕਰੋ, ਇਹਨਾਂ ਜੇ ਲੀਗਲ ਜਿਹੜੀਆਂ NGO ਦਾ ਮਤਲਬ ਹੈ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ, NGO ਨੂੰ ਤੁਸੀਂ ਪਾਵਰ ਦੇਣਾ ਆ, ਹਿੰਦੂ ਨੂੰ ਪਾਵਰ ਨਹੀਂ ਦੇਣਾ। Do not transfer power, political power to Hindus, because all those who are slaves for over 100 years, they are equal to animals. Animals do not hand over power, political power to animals. That was the state. Unfortunately, 24 hours before independence, 24 hours before,
Jinnah, Muhammad Jinnah took over Muslim out from three-pronged Azadi, three-pronged Muslim League, Sikh Empire, and rest of the rat race Hindus. It was one of the prongs. And Mahatma Gandhi came to Shishganj Gurdwara early morning next day. He pled with the Sikhs. कल सुबह 8 बजे तक प्लीज 9:30 हो कल सवेरे 8 बजे तक ताकि लॉर्ड माउंटबेटन साइन कर दे that he is relinquishing याद रखो टर्म दे अंग्रेजी दिया कि मैं छड़ सका इस धरती नूं that was the time कि किसी ने उठ के पूछा अगर तुसी ना छड्या अगर तुसी पंजाब नूं दे सिंगल लूज ना करे फिर ते एक बंदे ने तो पूछा ते गांधी ने कहा उदों मैं अज सर्टिफाई करदा गुरु ग्रंथ साहब दे हजूरी दे विच कि अपनी श्री साहब दे हत्थ लिया के तुसी ओ इंजाम दिओ जेड़ा होना चाहिदा सिखिज्म दा इन्हां नूं but what happened in 1950 Gandhi and Nehru, they ordered a paper in Manhattan, United States. They never came to United States. उन्होंने टेलीफोन दे नाल कहा एक पेपर तैयार करो with which we can rule, we can contain Sikhs in India. We want to rule it. So the paper was raised. Which paper is in its appliance? This is the paper which is working with Hindustan. जिन्ना ਤੁਹਾਡਾ ਨਸ਼ੇ ਵਾਲੇ ਪ੍ਰੋਗਰਾਮ ਹੈ ਜਿੰਨੀ ਤੁਹਾਡੀ IAS, IPS, UPSC, these bastards who are sitting inside goddamn animals, come out and explain why that plate is there. Indian High Commission, you are not part of India, you bastards. This is the favor given by the Sikhs to you. Sikhs cooperated with you to make Union of India, which was disbanded right for 24 hours before the implication. It was not union at all. Delhi was never union territory. Chandigarh was never union territory. ਤੁਹਾਨੂੰ ਡਰਾ ਕੇ ਉਹਨਾਂ ਨੇ ਮੇਰੇ ਪੁੱਤਰੋ ਮੇਰੇ ਧੀਓ ਤੁਹਾਡੇ ਤੇ ਜ਼ਬਰਦਸਤੀ ਰੂਲ ਕਰਿਆ ਕੁੱਤਿਆਂ ਨੇ ਇਹਨਾਂ ਨੇ ਜ਼ਬਰਦਸਤੀ ਰੂਲ ਕੀਤਾ ਮੈਂ 50 ਸਾਲ ਤੋਂ ਇੱਥੇ ਆ ਬੈਨ ਹੋਇਆ ਜੋ ਕੁਝ ਵੀ ਆ ਮੈਂ ਇੱਥੇ ਆਉਂਦਾ ਆ ਮੈਂ ਉਹ ਪਲੇਟ ਕੱਢਣੀ ਚਾਹੁੰਦਾ ਆ ਪਰ ਪੁਲਿਸ ਚੀਫ ਨੇ ਕਿਹਾ ਹੈ ਕਿਰਪਾ ਕਰਕੇ ਅੱਜ ਨਾ ਕੱਢ ਮੈਂ ਪੁਲਿਸ ਵਾਲੇ ਜਿਹੜੇ ਸਿਆਸੀ ਬੰਦਿਆਂ ਨਾਲ ਗੱਲ ਕਰਕੇ ਕਢਾ ਦਊਂਗਾ ਇਹ ਇਹਨਾਂ ਦਾ ਹੱਕ ਨਹੀਂ ਆ ਪਲੇਟ ਲਾਉਣਾ You bastards, remove that plaque! You are not Indian High Commission! You are Bharat! You are bastard Bharat! We will remove it by force someday. I owe to the police of Ottawa City. Therefore, I don't do anything against their will. Khalistan! Now came because they ordered the paper in America. It came and in 1950 it was not ready. The paper was ready in 1953. In 1950, when it came to make Republic of India was hijacked because it was not Republic. Because three-pronged Azadi was not applicable. It was not applicable in India. Our two representatives, Sikh representatives, walked out because the author of the Constitution, Ambedkar,
Ambedkar claimed that he is Dalit too, but he was not Dalit. His own biography, ਉਹਦੀ ਆਪਣੀ ਲਿਖਤ ਕਹਿੰਦੀ ਹੈ that he was Rajput, but he created himself as a leader of Dalit. Dalits are 37% in Punjab. 37% in Punjab. And ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਦੇਸ਼ ਕੌਮ ਦੀ ਸੇਵਾ ਵਿੱਚ ਜਿਨ੍ਹਾਂ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ 75 ਸਾਲ ਪਹਿਲਾਂ ਜਦੋਂ ਇਹਨਾਂ ਨੇ ਹਿੰਦੁਸਤਾਨ ਦਾ ਇੰਡੀਆ ਦਾ ਅਖੌਤੀ ਜਿਹੜਾ ਸੰਵਿਧਾਨ ਲਾਂਚ ਕੀਤਾ 26 ਜਨਵਰੀ 1950 ਨੂੰ, ਉਸ ਸੰਵਿਧਾਨ ਤੇ ਸਿੱਖਾਂ ਨੇ ਸਾਈਨ ਨਹੀਂ ਕੀਤੇ ਸੀ ਤੇ ਸਿੱਖਾਂ ਨੇ ਮੰਨਿਆ ਨਹੀਂ ਸੀ। ਇਸ ਕਰਕੇ ਅਸੀਂ ਇਹ ਸੰਵਿਧਾਨ ਨੂੰ ਮੁੱਢੋਂ ਹੀ ਰਿਜੈਕਟ ਕਰਦੇ ਹਾਂ। ਅਸੀਂ ਇਹ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਵਿੱਚ ਸਿੱਖਾਂ ਨੂੰ ਹਿੰਦੂ ਕੇਸਾਧਾਰੀ ਲਿਖਿਆ ਹੋਇਆ ਆ। ਅੱਜ ਜੇ ਸਿੱਖ ਪੰਜਾਬ 'ਚ ਜਾਂ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਉਹ ਆਪਣੀ ਮੈਰਿਜ ਰਜਿਸਟਰ ਕਰਾਉਂਦਾ ਆ, ਉਹ ਹਿੰਦੂ ਐਕਟ ਰਾਹੀਂ ਹੁੰਦੀ ਆ। ਪਰ ਸਿੱਖ ਇੱਕ ਵੱਖਰੀ ਕੌਮ ਆ, ਇੱਕ ਵੱਖਰੀ ਦੇਖਾ ਸਿੱਖਾਂ ਦਾ ਵੱਖਰਾ ਧਰਮ ਆ, ਸਿੱਖਾਂ ਦਾ ਵੱਖਰਾ ਗੁਰੂ ਆ, ਔਰ ਸਿੱਖਾਂ ਦੀ ਆਪਣੀ ਬੋਲੀ ਆ ਤੇ ਆਪਣਾ ਝੰਡਾ ਆ। ਸੋ ਆਪਣਾ ਖਿੱਤਾ ਆ ਜੋ ਕਿ ਭਾਰਤ ਨੇ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਆ। 1947 ਤੋਂ ਲੈ ਕੇ ਅੱਜ ਤੱਕ ਇਹ ਪੰਜਾਬ ਨੂੰ ਲੁੱਟ ਰਹੇ ਆ। ਜੋ ਪੰਜਾਬ ਦੇ ਨੈਚੁਰਲ ਰਿਸੋਰਸ ਆ, ਉੱਥੇ ਦਾ ਪਾਣੀ ਹੋਇਆ ਜੋ ਕਿ ਰਾਜਸਥਾਨ ਨੂੰ ਜਾਂ ਹਿੰਦੁਸਤਾਨ ਦੇ ਹੋਰ ਕੋਨਿਆਂ ਦੇ ਵਿੱਚ ਜਾ ਰਿਹਾ ਆ। ਵਿਦਆਊਟ ਐਨੀ ਕੋਈ ਵੀ ਉਸ ਦਾ ਜੁਰਮਾਨਾ ਜਾਂ ਉਸ ਦਾ ਕੋਈ ਪੇ ਨਹੀਂ ਕੀਤਾ ਜਾਂਦਾ ਇਹਨਾਂ ਨੂੰ ਬਈ ਅਸੀਂ ਪੰਜਾਬ ਦਾ ਪਾਣੀ ਇਹ ਚੋਰੀ ਕਰ ਰਹੇ ਆ। ਪਰ ਅੱਜ ਤੱਕ ਜੋ ਆਜ਼ਾਦ ਸਿੱਖ ਰਾਜ ਦੀ ਗੱਲ ਕਰਦੇ ਆ, ਉਹਨਾਂ ਨੇ ਹਿੰਦੁਸਤਾਨ ਦੀ ਨਹੀਂ ਮੰਨੀ। 1947 ਤੋਂ ਲੈ ਕੇ ਅੱਜ ਤੱਕ ਲੱਖਾਂ ਸਿੰਘਾਂ ਸਿੰਘਣੀਆਂ ਦੀਆਂ ਸ਼ਹੀਦੀਆਂ ਹੋਈਆਂ ਆ ਆਜ਼ਾਦੀ ਦੀ ਖਾਤਰ ਲੜਦੇ ਆ। ਉਸ ਦੇ ਵਿੱਚ ਜੇ 1947 ਦੇ ਵਿੱਚ ਸਿੱਖਾਂ ਦੇ ਗਲੋਂ ਇੱਕ ਗੁਲਾਮੀ ਲੈਂਦੀ ਆ ਜੋ ਅੰਗਰੇਜ਼ਾਂ ਦੀ, ਤੇ ਇਹਨਾਂ ਦੀ ਗਲ 'ਚ ਪੈਂਦੀ ਆ। ਬੇਸ਼ੱਕ ਉਸ ਤੋਂ ਪਹਿਲਾਂ ਆਜ਼ਾਦ ਹੋਣ ਤੋਂ ਪਹਿਲਾਂ ਗਾਂਧੀ ਜਾਂ ਨਹਿਰੂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਬਈ ਸਿੱਖਾਂ ਦੀ ਵੱਖਰੀ ਸਟੇਟ ਹੋਊਗੀ, ਵੱਖਰਾ ਖੇਤਾ ਹੋਊਗਾ, ਪੰਜਾਬ ਹੋਊਗਾ, ਔਰ ਸਿੱਖ ਉੱਥੇ ਆਪਣਾ ਕਾਨੂੰਨ ਬਣਾਉਣਗੇ। ਸਿੱਖਾਂ ਪੂਰੇ ਹਿੰਦੁਸਤਾਨ 'ਚ ਭਾਰਤ 'ਚ ਉਹ ਕਾਨੂੰਨ ਨਹੀਂ ਬਣੂਗਾ ਜਦ ਤੱਕ ਸਿੱਖ ਸਹਿਮਤ ਨਹੀਂ ਹੋਣਗੇ। ਪਰ 2.5 ਮਹੀਨਾ ਬਾਅਦ ਇਹ ਬਦਲ ਗਿਆ ਤੇ ਸਰਦਾਰ ਪਟੇਲ ਨੇ ਇੱਕ ਸਰਕੂਲਰ ਜਾਰੀ ਕਰਕੇ ਕਿਹਾ ਇਹ ਜਰਾਮ ਪੇਸ਼ਾ ਕੌਮ ਹੈ। ਤੁਸੀਂ ਯਾਦ ਹੋਵੋਗੇ ਪਹਿਲੀ ਵਾਰੀ 1955 ਦੇ ਵਿੱਚ ਹਿੰਦੁਸਤਾਨ ਦੀ ਜੋ ਕਿ ਆਜ਼ਾਦ ਭਾਰਤ ਦੀ ਫੌਜ ਚੜੀ ਸੀ ਆ ਕੇ ਸਿੱਖਾਂ ਦੇ ਉੱਪਰ। ਸੋ ਇਹਨਾਂ ਨੇ 47 ਦੇ ਵਿੱਚ ਸਿਰਫ ਪੰਜਾਬ ਦੀ ਹੀ ਵੰਡ ਕੀਤੀ ਆ, ਨਾ ਕਿ ਇੰਡੀਆ ਦੀ ਵੰਡ ਕੀਤੀ ਆ। ਸਾਡਾ ਨਨਕਾਣਾ ਸਾਹਿਬ, ਕਰਤਾਰਪੁਰ, ਜੋ ਲਾਹੌਰ ਜਿੱਥੇ ਸਿੱਖਾਂ ਦਾ ਰਾਜ ਦਾ ਧੁਰਾ ਹੁੰਦਾ ਸੀ, ਉਹ ਪਾਕਿਸਤਾਨ ਦੇ ਵਿੱਚ ਰਹਿਣ ਦਿੱਤਾ। ਸੋ ਸਾਡੇ ਨਾਲ ਜੋ ਅੰਗਰੇਜ਼ਾਂ ਨੇ ਕੀਤੀਆਂ ਉਸ ਤੋਂ ਜ਼ਿਆਦਾ ਇਹਨਾਂ ਨੇ ਕੀਤੀਆਂ, ਪਰ ਇਹ ਭੁੱਲ ਜਾਂਦੇ ਆ ਨਾ ਤਾਂ ਸਾਨੂੰ ਮੁਗਲ ਗੁਲਾਮ ਰੱਖੇ ਸਕੇ ਆ ਤੇ ਨਾ ਹੀ ਅਫਗਾਨ ਤੇ ਨਾ ਹੀ ਅੰਗਰੇਜ਼, ਤੇ ਇਹ ਵੀ ਭੁੱਲ ਜਾਣ ਵੀ ਸਾਨੂੰ ਜ਼ਿਆਦਾ ਚਿਰ ਗੁਲਾਮ ਰੱਖ ਸਕਦੇ ਆ। ਉਹ ਦਿਨ ਦੂਰ ਨਹੀਂ, ਹੁਣ ਦਿਨ ਲਾਗੇ ਆ ਰਹੇ ਆ। ਜਿਸ ਤਰ੍ਹਾਂ ਦੁਨੀਆ ਦੀ ਜੀਓਪੋਲਿਟੀਕਲ ਬਦਲ ਰਹੀ ਆ, ਜਿਸ ਤਰ੍ਹਾਂ ਸਿਆਸਤ ਬਦਲ ਰਹੀ ਆ, ਬਈ ਜਲਦ ਤੋਂ ਜਲਦ ਇਹਨਾਂ ਨੂੰ ਵੀ ਪੰਜਾਬ ਤੋਂ ਨਠਾਇਆ ਜਾਊਗਾ, ਜਿਸ ਤਰ੍ਹਾਂ ਗੋਰਿਆਂ ਨੂੰ ਤੇ ਜਿਸ ਤਰ੍ਹਾਂ ਜਾਂ ਮੁਗਲਾਂ ਅਫਗਾਨਾਂ ਨੂੰ ਭਜਾ ਗਿਆ ਸੀਗਾ। ਕਿਉਂਕਿ ਸਿੱਖ ਹਿੰਦੁਸਤਾਨ ਦੇ ਨਕਸ਼ ਤੋਂ ਬਾਹਰ ਜੀਂਦੇ ਹਨ ਔਰ ਪੰਜਾਬ ਦੇ ਆਪਣੇ ਵੱਖਰੇ ਰਾਜ ਦੀ ਗੱਲ ਕਰਦੇ ਆ, ਔਰ ਇਹਨਾਂ ਦਾ ਉੱਥੋਂ ਜਿਹੜਾ ਕਬਜ਼ਾ ਆ ਉਹਨੂੰ ਮੁਕਾਉਣ ਲਈ ਰੈਫਰੈਂਡਮ ਚੱਲਦਾ ਆ ਜਾਂ ਉੱਠੇ ਕੇਸ ਬਣਾ ਕੇ। ਕੇਸ ਹਲੇ ਤੱਕ ਕੋਈ ਪਾਇਆ ਨਹੀਂ, ਨਜਾਇਜ਼ ਹੀ ਉਹਨੂੰ ਦਿਬੜੂਗੜ੍ਹ ਜੇਲ੍ਹ ਦੇ ਵਿੱਚ 2 ਸਾਲ ਹੋ ਜਾਣੇ ਆ ਮਾਰਚ 'ਚ ਰੱਖੇ ਨੂੰ। MP ਵੀ ਬਣ ਗਿਆ ਫੇਰ ਨਹੀਂ ਛੱਡਿਆ, ਕਿਉਂਕਿ ਤੁਸੀਂ ਗੁਲਾਮ ਆ। ਗੁਲਾਮੀ ਦੀਆਂ ਨਿਸ਼ਾਨੀਆਂ ਹੁੰਦੀਆਂ ਆ, ਹੋਰ ਕੋਈ ਤੁਹਾਡੇ ਮੱਥੇ ਤੇ ਨਹੀਂ ਲਿਖ ਦੇਣਾ ਕਿ ਤੁਸੀਂ ਦੇ ਸ਼ੱਕ ਵੀ ਮਾਰੋ ਤੁਹਾਡੇ ਕੇਸ ਬਣਦਾ ਤੇ ਤੁਹਾਨੂੰ ਅੰਦਰ ਕਰਨਗੇ। ਸੋ ਆਪਣਾ
ਜੇ ਅਸੀਂ ਆਜ਼ਾਦੀ ਨਾਲ ਰਹਿ ਸਕਦੇ ਹਾਂ, ਤੁਰ ਸਕਦੇ ਹਾਂ, ਜੇ ਉੱਥੇ ਸਿੱਖਾਂ ਦੇ ਨਾਲ ਇਦਾਂ ਜਬਰ ਜਨਾਹ ਨਾ ਹੁੰਦਾ, ਲੋੜ ਨਹੀਂ ਸੀ ਆਪਣੀਆਂ ਜ਼ਮੀਨਾਂ ਜਾਇਦਾਦਾਂ, ਆਪਣੀਆਂ ਧਰਤੀਆਂ ਜਿੱਥੇ ਅਸੀਂ ਜੰਮੇ ਪਲੇ ਵੱਡੇ ਹੋਏ ਆ, ਉਹ ਧਰਤੀ ਛੱਡ ਕੇ ਅੱਜ ਵੀ ਸਾਡਾ ਜੀ ਕਰਦਾ, ਪਰ ਅਸੀਂ ਜਾਵਾਂਗੇ ਜਿਸ ਦਿਨ ਉੱਥੇ ਖਾਲਸੇ ਦਾ ਰਾਜ ਹੋ, ਖਾਲਸੇ ਦਾ ਝੰਡਾ ਚੱਲੂਗਾ। ਸੋ ਖਾਲਸਾ ਜੀ, ਇਸੇ ਤਰ੍ਹਾਂ ਆਪਾਂ ਹਿੰਦੁਸਤਾਨ ਨੂੰ ਪੂਰੇ ਦੁਨੀਆ ਦੇ ਵਿੱਚ ਨੰਗਾ ਕਰਨਾ ਜੋ ਸਿੱਖਾਂ ਦੇ ਨਾਲ ਇਹ ਧੱਕਾ ਕਰਦਾ ਆ। ਪਰ ਇਹ ਸੋਚਦੇ ਸੀਗੇ ਬਈ ਅਸੀਂ ਖਰੇ ਕੈਨੇਡਾ ਅਮਰੀਕਾ 'ਚ ਜਾ ਕੇ ਜਾਂ ਇੰਗਲੈਂਡ ਦੀ ਧਰਤੀ ਤੇ ਜਾ ਕੇ ਅਸੀਂ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰ ਲੈਣਾ ਜਾਂ ਬੰਦ ਕਰ ਦੇਣਾ ਆ। ਸੋ ਇਸੇ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਇਹਨਾਂ ਨੇ ਸ਼ਹੀਦ ਕੀਤਾ ਬਈ ਅਸੀਂ ਇੱਕ ਨੂੰ ਮਾਰ ਦੇਵਾਂਗੇ ਤੇ ਦੂਜੇ ਡਰ ਕੇ ਘਰਾਂ 'ਚ ਬਹਿ ਜਾਣਗੇ। ਇਸ ਤਰ੍ਹਾਂ ਨਹੀਂ ਹੋਣੀ ਹੈਗੀ। ਅਸੀਂ ਤਾਂ ਪੰਜਾਬ 'ਚ ਨਹੀਂ ਡਰੇ ਥਾਂ ਤੋਂ, ਇੱਥੇ ਆ ਕੇ ਅਸੀਂ ਕੀ ਡਰਨਾ ਆ। ਤੁਸੀਂ ਜਿੰਨੇ ਵੀ ਮਰਜ਼ੀ ਸ਼ਹੀਦ ਕਰ ਦਿਓ, 1947 ਤੋਂ ਲੈ ਕੇ ਅੱਜ ਤੱਕ ਬਹੁਤ ਕੀਤੇ ਆ, ਪਰ ਸਿੱਖਾਂ ਦੀ ਆਵਾਜ਼ ਇਸੇ ਤਰ੍ਹਾਂ ਬੁਲੰਦ ਰਹੂਗੀ ਜਦ ਤੱਕ ਆਪਣਾ ਖਾਲਿਸਤਾਨ ਨਹੀਂ ਬਣ ਜਾਂਦਾ। ਸੋ ਆਪਾਂ ਇਹਨਾਂ ਦੀਆਂ ਧਮਕੀਆਂ ਤੋਂ, BA ਦੀ ਧਮਕੀ ਜਾਂ ਇਹਨਾਂ ਦੀਆਂ ਗੋਲੀਆਂ ਦੀ ਧਮਕੀਆਂ ਤੋਂ ਨਹੀਂ ਡਰਨਾ। ਆਪਾਂ ਗੁਰੂ ਗੋਬਿੰਦ ਸਿੰਘ ਜੀ ਧੀਆਂ ਪੁੱਤਰ ਵਾ ਤੇ ਗੁਰੂ ਸਾਹਿਬ ਨੇ ਆਪ ਹੁਕਮ ਕੀਤਾ ਵੀ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ ਆ। ਜਿੱਥੇ ਜ਼ੁਲਮ ਹੋ ਰਿਹਾ ਆ ਉੱਥੇ ਆਪ ਖੜਨਾ ਅੱਗੇ ਹੋ ਕੇ। ਸੋ ਇਸ ਕਰਕੇ ਅਸੀਂ ਆਪਣੇ ਇਤਿਹਾਸ ਤੋਂ ਸੇਧ ਲੈਣੀ ਆ। ਸੋ ਖਾਲਸਾ ਜੀ, ਤੁਸੀਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਆ। ਇਹਨਾਂ ਨੂੰ ਦੱਸਿਆ ਆ ਵੀ ਸਿੱਖਾਂ ਦੀ ਜਿਹੜੀ ਆਜ਼ਾਦੀ ਦੀ ਕਤਾਰ ਆ ਉਹ ਦਿਨ ਭਰ ਦਿਨ ਲੰਬੀ ਹੋ ਜਾ ਰਹੀ ਆ, ਕਿਉਂਕਿ ਜਿੰਨਾ ਇਹ ਜ਼ੁਲਮ ਕਰਨਗੇ ਸਾਡੇ ਤੇ ਅਸੀਂ ਓਨਾ ਹੀ ਵਧਣਾ ਫੁੱਲਣਾ ਆ ਤੇ ਓਨਾ ਹੀ ਆਜ਼ਾਦੀ ਦੇ ਲਾਗੇ ਜਾਣਾ ਆ। ਸੋ ਆਪਾਂ ਜਿਹੜੇ ਵੀ ਜਥੇਬੰਦੀ ਪੰਜਾਬ 'ਚ ਇੱਥੇ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਦਾ ਸਾਥ ਦਿਓ, ਉਹਨਾਂ ਦੀਆਂ ਲੱਤਾਂ ਨਾ ਖਿੱਚੋ। ਜੇ ਸਾਥ ਨਹੀਂ ਦੇ ਸਕਦੇ ਘਰੇ ਬਹਿ ਕੇ ਅਰਦਾਸ ਕਰੋ। ਅਸੀਂ ਆਜ਼ਾਦੀ ਦੇ ਵਿੱਚ ਆਪਣਾ ਬਣਦਾ ਫਰਜ਼ ਨਿਭਾਈਏ ਔਰ ਸਾਡੀ ਇਹ ਜ਼ਿੰਮੇਵਾਰੀ ਬਣਦੀ ਆ ਬਈ ਅਸੀਂ ਬੱਚਿਆਂ ਨੂੰ ਵੀ ਦਸੀਏ ਤੇ ਆਪ ਵੀ ਤੁਰੀਏ ਜਿੰਨਾ ਸਾਤੋਂ ਹੋ ਸਕਦਾ ਆ। ਸੋ ਖਾਲਸਾ ਜੀ, ਆਓ ਆਪਾਂ ਖਾਲਿਸਤਾਨ ਦੇ ਨਾਰੇ ਲਾਈਏ। ਸੋ ਅੰਦਰ ਬੈਠਿਆਂ ਦੀਆਂ ਜਿਹੜੀਆਂ ਲੱਤਾਂ ਕੰਬ ਜਾਣ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਇੰਡੀਆ ਆਊਟ ਆਫ, ਇੰਡੀਆ ਆਊਟ ਆਫ, ਬਣ ਕੇ ਰਹੇਗਾ, ਲੈ ਕੇ ਰਹਾਂਗੇ, ਲੈ ਕੇ ਰਹਾਂਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਹ ਸ਼ਿਵਾ ਬਰ ਮੋਹਿ ਇਹੈ, शुभ कर मन ते कबहू ना डरो, ना डरो अरसों जब जाए लरो, निश्चय कर अपनी जीत करो। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਾਨੂੰ ਨਾਰਾ ਬਖਸ਼ਿਆ, ਉਸ ਨਾਰੇ ਦੇ ਵਿੱਚ ਨਿਸ਼ਚੈ ਕਰ ਆਪਣੀ ਜੀਤ ਕਰੋ ਤੋਂ ਜੋ ਤਾਕੀਦ ਹੈ ਗੁਰੂ ਸਾਹਿਬ ਨੇ ਸਾਨੂੰ ਕੀਤੀ। ਭਾਵੇਂ ਪਿਛਲੇ ਲੰਮੇ ਸਮੇਂ ਤੋਂ ਕੌਮ ਜੋ ਹੈ ਉਹ ਬੜੀਆਂ ਮੁਸ਼ਕਲਾਂ ਦੇ ਨਾਲ ਜੂਝ ਰਹੀ ਹੈ। 1947 ਤੋਂ ਲੈ ਕੇ ਜਦੋਂ ਇਸ 26 ਜਨਵਰੀ ਨੂੰ ਇਹ ਸੋਚਦੇ ਹਨ ਕਿ ਇਹਨਾਂ ਨੂੰ ਆਜ਼ਾਦੀ ਮਿਲੀ, ਉਸ ਦਿਨ ਪੰਜਾਬ ਦਾ ਜੋ ਬਟਵਾਰਾ ਹੋਇਆ ਉੱਥੇ 10 ਲੱਖ ਤੋਂ ਵੱਧ ਲੋਕੀ ਆਪਣੇ ਘਰੋਂ ਬੇਘਰ ਹੋ ਗਏ ਔਰ ਉਹ ਸਾਰਾ ਜ਼ੁਲਮ ਜੋ ਹੈ, ਉਹ ਜੋ ਸਾਰਾ ਨੁਕਸਾਨ ਹੈ ਉਹ ਪੰਜਾਬ ਦਾ ਹੋਇਆ, ਸਾਡੀ ਪੰਜਾਬੀ ਕੌਮ ਦਾ, ਸਿੱਖ ਕੌਮ ਦਾ ਘਾਣ ਹੋਇਆ। ਉੱਥੇ ਸਾਡੀਆਂ ਬੀਬੀਆਂ ਦੇ ਨਾਲ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਦੇ ਨਾਲ ਜੋ ਸਾਡੀਆਂ ਬੀਬੀਆਂ ਦੀ ਹੁਣ ਤੇ ਸਾਡੀਆਂ ਇੱਜ਼ਤਾਂ ਲੁੱਟੀਆਂ ਗਈਆਂ। ਇਹਨਾਂ ਨੂੰ ਇਹ ਜਸ਼ਨ ਸੁਝਦੇ ਹਨ 26 ਜਨਵਰੀ ਨੂੰ, ਇਹ ਉਸ ਨੂੰ ਆਪਣੀ ਆਜ਼ਾਦੀ ਮੰਨਦੇ ਹਨ ਜਦੋਂ ਕੌਮ ਦਾ ਇੰਨਾ ਨੁਕਸਾਨ ਹੋਇਆ। ਔਰ ਇੱਥੇ ਹੀ ਬਸ ਨਹੀਂ, ਇਹਨਾਂ ਦੇ ਨਲਾਇਕ ਲੀਡਰ ਵੱਲਭ ਭਾਈ ਪਟੇਲ ਵਰਗੇ ਜਿਨ੍ਹਾਂ ਨੇ ਪੰਜਾਬ ਦੇ ਇਸ ਬਟਵਾਰੇ ਤੋਂ ਬਾਅਦ ਜਦੋਂ ਇਹਨਾਂ ਨੂੰ ਆਜ਼ਾਦੀ ਨਸੀਬ ਹੋਈ, ਇਹਨਾਂ ਨੇ ਸਿੱਖਾਂ ਨੂੰ ਇਹ ਕਹਿ ਦਿੱਤਾ ਕਿ ਸਿੱਖ ਜੋ ਹਨ ਉਹ ਜਰਾਇਮ ਪੇਸ਼ਾ ਕੌਮ ਹੈ। ਸੋ ਪਿਆਰਿਓ, ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਨੂੰ ਦੱਸਿਆ ਜਾਵੇ ਕਿ ਜੋ ਕੌਮ ਦੇ ਨਾਲ ਵਧੀਕੀਆਂ ਇਹਨਾਂ ਨੇ ਕੀਤੀਆਂ ਹਨ। ਮੇਰੇ ਤੋਂ ਪਹਿਲਾਂ ਬੜੇ ਹੀ ਸਤਿਕਾਰਯੋਗ ਵੀਰ ਭਾਈ ਪਰਮਿੰਦਰ ਸਿੰਘ ਜੀ ਪਾਂਗਲੀ, ਉਹਨਾਂ ਨੇ ਤੁਹਾਨੂੰ ਬੜੀ ਡਿਟੇਲ ਦੇ ਨਾਲ ਇਹ ਜਾਣਕਾਰੀ ਦਿੱਤੀ ਹੈ, ਕਿਉਂਕਿ ਸਿੱਖਾਂ ਦਾ ਇੱਕੋ ਹੀ ਫਰਜ਼ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ
ਬਾਬਰ ਨੂੰ ਜਾਬਰ ਕਹਿ ਦਿੱਤਾ ਸੀ, ਉਹਦਾ ਇੱਕੋ ਇੱਕ ਮਤਲਬ ਸੀ ਕਿ ਜੋ ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ, ਨਾਨਕ ਨਿਰਮਲ ਪੰਥ ਚਲਾਇਆ, ਉਹਦਾ ਇੱਕੋ ਇੱਕ ਸੰਕਲਪ ਸੀ ਕਿ ਦੁਨੀਆ ਦੀ ਕਿਸੇ ਵੀ ਅਦਾਲਤ ਦੇ ਮੂਹਰੇ, ਦੁਨੀਆ ਦੇ ਕਿਸੇ ਵੀ ਜਰਵਾਣੇ ਦੇ ਮੂਹਰੇ ਸਿੱਖ ਕਦੇ ਵੀ ਝੁਕਣਗੇ ਨਹੀਂ। ਸਿੱਖਾਂ ਦਾ ਆਪਣਾ ਜੋ ਅਤੀਤ ਹੈ, ਸਾਡਾ ਜੋ ਇਤਿਹਾਸ ਹੈ, ਉਹ ਇੰਨਾ ਸ਼ਾਨਾ ਮੱਤਾ ਹੈ ਕਿ ਅਸੀਂ ਆਪਣੀਆਂ ਗਰਦਨਾਂ ਸਿੱਧੀਆਂ ਕਰਕੇ ਇਸ ਦੁਨੀਆ ਤੇ ਜਿਉਂਦੇ ਹਾਂ। ਪਰ ਇਹਨਾਂ ਹਿੰਦੂਤਵ ਲੋਕਾਂ ਦਾ ਪਿਛੋਕੜ ਹੀ ਇਦਾਂ ਦਾ ਸੀ ਜੋ ਇਹਨਾਂ ਨੇ ਕਰ ਵਿਖਾਇਆ। ਇਹਨਾਂ ਨੇ ਸਿੱਖਾਂ ਦੇ ਨਾਲ ਕੀਤੇ ਹੋਏ ਆਪਣੇ ਵਾਅਦੇ ਸਾਰੇ ਭੁਲਾ ਕੇ ਸਿੱਖਾਂ ਦੇ ਨਾਲ ਵਧੀਕੀਆਂ ਕੀਤੀਆਂ। ਇਹ ਪੰਜਾਬ ਦੀ ਧਰਤੀ ਦੇ ਵਿੱਚ ਜਿੱਥੇ ਇਹਨਾਂ ਨੇ ਸਿੱਖਾਂ ਨਾਲ ਵਧੀਕੀਆਂ ਕੀਤੀਆਂ, ਉਹਦੇ ਨਾਲ ਇਹਨਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ। ਇਹਨਾਂ ਦੀ ਮਨ ਦੀ ਜੋ ਮਨਸ਼ਾ ਸੀ, ਜੋ ਇਹਨਾਂ ਨੇ ਰੈਫਰੈਂਡਮ ਦੇ ਹਾਲਾਤ ਦੇਖੇ ਕਿ ਦੁਨੀਆ ਰੈਫਰੈਂਡਮ ਦੇ ਵਿੱਚ ਇੰਨਾ ਬਲੀਵ ਕਰ ਰਹੀ ਹੈ, ਜਿੱਥੇ ਵੀ ਰੈਫਰੈਂਡਮ ਹੁੰਦਾ ਉੱਥੇ 2.5 ਲੱਖ 3 ਲੱਖ 4 ਲੱਖ ਲੋਕ ਜਾ ਕੇ ਵੋਟਾਂ ਪਾਉਂਦੇ। ਇਹ ਇਹਨਾਂ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਇਹ ਦੇਖ ਕੇ ਕਿ ਜੇ ਅੱਜ ਪੰਜਾਬ ਦੀ ਆਵਾਜ਼ ਦੁਨੀਆ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਹੋ ਗਈ, ਔਰ ਅਸੀਂ ਇਹਨਾਂ ਨੂੰ ਜਿਹੜੇ ਟੈਗ ਲਾਏ ਸੀ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ, ਉਹ ਸਾਰੇ ਇਹਨਾਂ ਦੇ ਜੋ ਮਨਸੂਬੇ ਸੀ ਉਹ ਖਤਮ ਹੋ ਗਏ। ਇਹਨਾਂ ਦਾ ਚਿਹਰਾ ਦੁਨੀਆ ਦੀ ਅਦਾਲਤ ਦੇ ਵਿੱਚ, ਦੁਨੀਆ ਦੇ ਸਾਹਮਣੇ ਇਹਨਾਂ ਦਾ ਚਿਹਰਾ ਬੇਨਕਾਬ ਹੋ ਗਿਆ। ਰੰਗ ਦੇਖੋ, ਤੁਹਾਡੀ ਸਾਰੀ ਦੁਨੀਆ ਦੇ ਵਿੱਚ ਥੋ ਵੀ ਹੋਈ ਔਰ ਤੁਹਾਡਾ ਬੇਨਕਾਬ ਹੋ ਗਿਆ ਚਿਹਰਾ। ਤੁਹਾਡਾ ਡਰਾਵਣਾ ਚਿਹਰਾ ਇਸ ਦੁਨੀਆ ਨੂੰ ਪਤਾ ਲੱਗਿਆ ਕਿ ਤੁਸੀਂ ਆਪਣੇ ਸਿਟੀਜ਼ਨ ਦੇ ਨਾਲ ਕੀ ਕਰਦੇ ਹੋ। ਤੁਸੀਂ ਮੈਜੋਰਟੀ ਦੇ ਨਾਲ, ਹਿੰਦੂ ਹੈ ਉਹਨੂੰ ਵੀ ਤੁਸੀਂ ਕਦੇ ਕੋਈ ਹੱਕ ਨਹੀਂ ਦਿੱਤੇ, ਸਮਾਂ ਤੇ ਉਹਨਾਂ ਨੂੰ ਵੀ ਤੁਸੀਂ ਰਖੇਲ ਬਣਾ ਕੇ ਰੱਖਿਆ ਹੋਇਆ ਹੈ। ਜਿਹੜੇ ਸਿਆਣੇ ਹਿੰਦੂ ਹਨ ਉਹ ਸਿੱਖਾਂ ਦੀ ਜੋ ਪ੍ਰੋਬਲਮ ਹੈ ਉਹਨੂੰ ਸਮਝਦੇ ਹਨ ਔਰ ਇਹਦੇ ਨਾਲ ਉਹਨੂੰ ਸਪੋਰਟ ਵੀ ਕਰਦੇ ਹਨ। ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ, ਆਪਣੇ ਇੰਟੈਲੈਕਚੁਅਲ ਜਿਹੜੇ ਸਾਡੇ ਬੁਲਾਰੇ ਹਨ, ਸਾਡੇ ਲੀਡਰ ਹਨ, ਜਿੱਦਾਂ ਕਿ ਗੁਰਪਤਵੰਤ ਸਿੰਘ ਜੀ ਪੰਨੂ, ਅੱਜ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਜੋ ਰੈਫਰੈਂਡਮ ਦੀ ਮੁਹਿੰਮ ਸ਼ੁਰੂ ਕੀਤੀ। ਪਿਛਲੇ ਦਿਨੀ ਤੁਸੀਂ ਦੇਖਿਆ ਕਿ ਟਰੰਪ ਦੇ ਇਨੌਗੂਰੇਸ਼ਨ ਸਮਾਗਮ ਦੇ ਵਿੱਚ ਭਾਈ ਗੁਰਪਤਵੰਤ ਸਿੰਘ ਪੰਨੂ ਹੁਣੀ ਪਹੁੰਚੇ ਔਰ ਖਾਲਿਸਤਾਨ ਦੇ ਨਾਅਰੇ ਵੀ ਲਾਏ, ਪਰ ਗੋਦੀ ਮੀਡੀਆ ਪਿੱਟ ਸਿਆਪਾ ਕਰਕੇ ਬੈਠਾ ਹੋਇਆ ਹੈ। ਉਹਨਾਂ ਦੀ ਜਾਨ ਤੇ ਬਣ ਗਈ ਕਿ ਜਿੱਥੇ ਮੋਦੀ ਨੂੰ ਨਹੀਂ ਬੁਲਾਇਆ ਗਿਆ ਉੱਥੇ ਜਿਹੜਾ, ਕਿਉਂਕਿ ਉਹਨਾਂ ਦੇ ਸਾਰੇ ਹੀ ਚੈਨਲਾਂ ਤੇ ਗੱਲ ਚੱਲਦੀ ਹੈ ਕਿ ਹਿੰਦੁਸਤਾਨ ਨੂੰ ਵਾਂਟਡ ਜੋ ਅੱਤਵਾਦੀ ਹੈ ਉਹ ਟਰੰਪ ਦੇ ਸਮਾਗਮ ਤੇ ਕਿੱਦਾਂ ਪਹੁੰਚ ਗਿਆ। ਕਿਉਂਕਿ ਅਸੀਂ ਜੋ ਗੁਰੂ ਨੇ ਸਾਨੂੰ ਫਲਸਫਾ ਦਿੱਤਾ ਹੈ, ਅਸੀਂ ਉਹਦੇ ਤੇ ਆਪਣਾ ਮਨ ਰੱਖ ਕੇ ਨਿਸ਼ਚੈ ਕਰ ਆਪਣੀ ਜੀਤ ਕਰੋ ਦੇ ਹਿਸਾਬ ਨਾਲ ਅਸੀਂ ਚੱਲੇ ਹੋਏ ਹਾਂ। ਸਾਨੂੰ ਨਹੀਂ ਫਰਕ ਪੈਂਦਾ ਕਿ ਸਾਡੀਆਂ ਗਿਣਤੀਆਂ ਘੱਟ ਹਨ। ਦਿੱਲੀ ਇੰਨਾ ਕੰਬਦੀ ਸੀ ਕਿ ਇੱਕ ਵੀ ਸੰਤਾਂ ਦੇ ਉੱਤੇ ਕੋਈ FIR ਨਹੀਂ ਸੀ, ਇੱਕ ਵੀ ਸੰਤਾਂ। ਔਰ ਇਹ ਇੱਜ਼ਤ ਤੇ ਮਾਣ ਇਸੇ ਤਰ੍ਹਾਂ ਬਰਕਰਾਰ ਰੱਖਣ ਦੇ ਲਈ ਜਿੰਨਾ ਨੌਜਵਾਨ ਇੱਥੇ ਪਹੁੰਚਿਆ ਹੈ, ਪਰਨ ਕਰੀਏ ਕਿ ਅਸੀਂ ਕਿਤੇ ਵੀ ਐਦਾਂ ਦੀ ਗੱਲ ਨਹੀਂ ਕਰਾਂਗੇ ਜਿੱਥੇ ਸਾਡੀ ਕੌਮ ਦਾ ਸਿਰ ਨੀਵਾ ਹੋ ਜਾਵੇ, ਜਿੱਥੇ ਸਾਡੀ ਕੌਮ ਨੂੰ ਝੁਕਣਾ ਪਵੇ। ਉਹਦੇ ਨਾਲ ਭੈਣਾਂ ਨੂੰ ਬੇਨਤੀ ਹੈ ਕਿ ਸੋਸ਼ਲ ਮੀਡੀਆ ਜ਼ਰੂਰ ਵਰਤੋ, ਪਰ ਸੋਸ਼ਲ ਮੀਡੀਆ ਕੌਮ ਦੇ ਹੱਕ ਲਈ ਵਰਤੋ, ਨਾ ਕਿ ਅਸੀਂ ਸਿਰਫ ਸੋਸ਼ਲ ਮੀਡੀਆ ਤੇ ਫਨ ਟਾਈਮ ਜਾਂ ਆਪਣੀਆਂ ਵੀਡੀਓ ਬਣਾ ਪਾਈ ਜਾਈਏ। ਇਹ ਲੋੜ ਹੈ ਸਮੇਂ ਦੀ। ਜੇ ਇਸ ਆਜ਼ਾਦ ਕੰਟਰੀ ਦੇ ਵਿੱਚ ਸਾਨੂੰ ਗੱਲ ਕਰਨ ਦਾ ਹੱਕ ਹੈ, ਫਰੀडम ਆਫ ਸਪੀਚ ਹੈ, ਤਾਂ ਅਸੀਂ ਆਪਣੇ ਖਾਲਿਸਤਾਨ ਕੌਮੀ ਘਰ ਦੀ ਗੱਲ ਕਰੀਏ, ਨਾ ਕਿ ਅਸੀਂ ਆਪਣੀ ਆਜ਼ਾਦੀ ਆਪਣੀਆਂ ਵੀਡੀਓ ਪਾ ਕੇ ਫੀਲ ਕਰਦੇ ਰਹੀਏ ਕਿ ਸਾਨੂੰ ਆਜ਼ਾਦੀ ਹੈ। ਇਹ ਕੋਈ ਆਜ਼ਾਦੀ ਨਹੀਂ ਹੁੰਦੀ ਜਿੱਥੇ ਤੁਹਾਨੂੰ ਆਪਣੇ ਆਪ ਨੂੰ ਦਿਖਾ ਕੇ ਲੋਕਾਂ ਦੇ ਕਮੈਂਟ ਲੈਣੇ ਪੈਣ। ਸੋ ਕੌਮ ਦੀ ਗੱਲ ਕਰੀਏ, ਕੌਮ ਦੀ ਗੱਲ ਦੇ ਨਾਲ ਹੀ ਅਸੀਂ ਆਪਣੇ ਆਪ ਨੂੰ ਸੁਭਾਗੇ ਸਮਝਾਂਗੇ। ਆਓ, ਸਮਾਂ ਕਾਫੀ ਹੋ ਗਿਆ, ਸਾਰੇ ਆਪਾਂ ਖਾਲਿਸਤਾਨ ਦੇ ਨਾਅਰੇ ਲਾ ਕੇ ਉਸ ਤੋਂ ਬਾਅਦ ਆਪਾਂ ਮਾਈਕ ਜਥੇਦਾਰ ਸੰਤੋਖ ਸਿੰਘ ਜੀ ਖੇਲਾ ਉਹ ਪਹੁੰਚ ਚੁੱਕੇ ਹਨ, ਉਹਨਾਂ ਨੂੰ ਦੇ ਦੇਣਾ ਹੈ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਇੰਡੀਆ ਆਊਟ ਆਫ, ਖਾਲਿਸਤਾਨ ਇੰਡੀਆ ਆਊਟ ਆਫ, ਖਾਲਿਸਤਾਨ। ਭਾਈ ਹਰਦੀਪ ਸਿੰਘ ਜੀ ਨਿੱਜਰ ਜਿੰਦਾਬਾਦ।
ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਬੋਲੇ ਸੋ ਨਿਹਾਲ। ਇਹਨਾਂ ਕਾਤਲਾਂ ਦੇ ਦਰ ਤੇ ਇਹਨਾਂ ਨੂੰ ਦੱਸਣ ਆਇਆ, ਕਾਤਲੋ ਤੁਸੀਂ ਜਿੰਨਾ ਮਰਜ਼ੀ ਜ਼ੁਲਮ ਕਰ ਲਿਓ, ਜਿੰਨਾ ਮਰਜ਼ੀ ਜ਼ੁਲਮ ਕਰ ਲਿਆ, ਖਾਲਸਾ ਨਾ ਡਰਿਆ ਨਾ ਝੁਕਿਆ, ਨਾ ਇਹਨੇ ਝੁਕਣਾ ਹੈ। ਜਿੰਨਾ ਚਿਰ ਤੱਕ ਪੰਜਾਬ ਨੂੰ ਇੰਡੀਆ ਦੇ ਪੰਜੇ ਚੋਂ ਆਜ਼ਾਦ ਨਹੀਂ ਕਰਾ ਲੈਂਦੇ, ਉਨਾ ਚਿਰ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਖਾਲਸਾ ਜੀ ਅੱਜ ਇਹ ਠਾਠਾ ਮਾਰਦਾ ਆ ਇਕੱਠ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੌਜਵਾਨਾਂ ਦਾ ਇਕੱਠ ਦੱਸਦਾ ਹੈ ਕਿ ਮਤ ਸੋਚੋ ਕਿ ਅਸੀਂ ਇੱਕ ਮੁੱਠੀ ਭਾਰਾਂ। ਅੱਜ ਦੁਨੀਆ ਦੇ ਹਰ ਇੱਕ ਇਹਨਾਂ ਦੇ ਕਾਤਲਖਾਨਿਆਂ ਦੇ ਮੋਹਰੇ ਖਾਲਸਾ ਬੁੱਕਦਾ ਹੈ, ਖਾਲਸਾ ਸ਼ੇਰ ਦੀ ਤਰ੍ਹਾਂ ਗਰਜਦਾ ਹੈ। ਖਾਲਸੇ ਨੇ ਆਪਣੇ ਹੱਕ ਲੈਣੇ ਆ, ਜੁੱਤੀ ਦੇ ਜ਼ੋਰ ਨਾਲ ਲੈਣੇ ਆ, ਜਿੱਦਾਂ ਮਰਜ਼ੀ ਲੈਣੇ ਪੈਣ। ਉਹ ਹਰ ਇੱਕ ਤਰੀਕਾ ਵਰਤਾਂਗੇ, ਭਾਵੇਂ ਵੋਟ ਦਾ ਹੋਵੇ, ਭਾਵੇਂ ਜ਼ੋਰ ਦਾ ਹੋਵੇ, ਭਾਵੇਂ ਹਥਿਆਰਾਂ ਦਾ ਹੋਵੇ, ਕਿਸੇ ਵੀ ਤਰੀਕੇ ਦਾ ਹੋਵੇ। ਅਸੀਂ ਹਰ ਇੱਕ ਤਰੀਕਾ ਵਰਤਣਾ ਹੈ ਜਿਸ ਤਰ੍ਹਾਂ ਸਾਡਾ ਖਾਲਸਾ ਆਜ਼ਾਦ ਹੋਵੇਗਾ। ਖਾਲਸਾ ਜੀ ਜਿਸ ਤਰ੍ਹਾਂ ਸਿੱਖ ਫੌਜ ਨੇ ਪੀਸਫੁਲ ਰੈਫਰੈਂਡਮ ਦੇ ਨਾਲ ਦੁਨੀਆ ਨੂੰ ਤੁਹਾਡੇ ਹੱਕ ਵਿੱਚ ਖੜਾ ਕਰ ਦਿੱਤਾ। ਖਾਲਸਾ ਜੀ ਉਹ ਬੇਮਿਸਾਲ ਜਰਨੈਲ ਸਿੰਘ ਖਾਲਸਾ ਪਟਿਆਲੇ ਜਿੰਦਾਬਾਦ। ਕੈਨੇਡਾ ਜਗਤਾਰ ਸਿੰਘ ਹਮਾਰਾ ਜਿੰਦਾਬਾਦ। ਕੈਨੇਡਾ ਜਗਤਾਰ ਸਿੰਘ ਹਮਾਰਾ ਜਿੰਦਾਬਾਦ। ਅਕਾਲ ਤਖਤ ਦਵਾਈਵਾਰ ਖਾਲਿਸਤਾਨ ਖਾਲਿਸਤਾਨ ਤਖਤ ਦਵਾਈਵਾਰ ਖਾਲਿਸਤਾਨ ਖਾਲਿਸਤਾਨ ਬਣ ਕੇ ਰਹੇਗਾ, ਖਾਲਿਸਤਾਨ ਬਣ ਕੇ ਰਹੇਗਾ। ਖਾਲਿਸਤਾਨ ਸਾਵਰਾਜ ਮੁਰਦਾਬਾਦ ਸਾਵਰਾਜ ਮੁਰਦਾਬਾਦ ਸਾਵਰਾਜ ਮੁਰਦਾਬਾਦ। ਸੋ ਨਿਹਾਲ। ਜਦੋਂ ਤੱਕ ਖਾਲਸਾ ਰਾਜ ਨਹੀਂ ਆਉਣਾ, ਉਹ ਸੱਚ ਪਿੰਡਾਂ ਵਾਲੇ ਸੰਤ ਕਹਿ ਗਏ। ਉਹ ਕਰੇ ਮਨ ਮਰਜ਼ੀਆਂ ਸਰਕਾਰ ਦੱਸੋ ਉਹਨਾਂ ਨੂੰ ਕਿ ਹੱਲੇ ਅਸੀਂ ਹੈਗੇ। ਉਹ ਕਰੇ ਮਨ ਮਰਜ਼ੀਆਂ ਸਰਕਾਰ ਓਏ, ਦੱਸੋ ਉਹਨਾਂ ਨੂੰ ਕਿ ਹੱਲੇ ਅਸੀਂ ਹੈਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬਣ ਕੇ ਰਹੇਗਾ ਖਾਲਿਸਤਾਨ, ਬਣ ਕੇ ਰਹੇਗਾ ਖਾਲਿਸਤਾਨ, ਖਾਲਿਸਤਾਨ ਜਿੰਦਾਬਾਦ। ਜੋ ਬੋਲੇ ਸੋ ਨਿਹਾਲ। Palestine! What do we want? What do we want? What do we want? India! India! Khalistan! 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 ਨੈਸ਼ਨਲ ਇਹ ਜਿੰਨੇ ਵੀ ਚੈਨਲ ਸਿੱਖ ਕੌਮ ਦੀ ਗੱਲ ਕਰਨ ਵਾਲੇ, ਉਹ ਸਾਰਿਆਂ ਦੇ ਪ੍ਰੋਗਰਾਮ ਚੱਲੂ। ਵੱਧ ਤੋਂ ਵੱਧ ਦੇਖਿਓ, ਸ਼ੇਅਰ ਕਰਿਓ, ਤੇ ਜਿਨ੍ਹਾਂ ਨੇ ਹਜੇ ਨਹੀਂ ਕੀਤਾ YouTube ਉੱਤੇ ਜਾ ਕੇ ਸਬਸਕ੍ਰਾਈਬ ਕਰੋ। TV 84 ਪੰਜਾਬ ਮੀਡੀਆ ਇੰਟਰਨੈਸ਼ਨਲ। ਜਿਹੜਾ ਸੱਚ ਹੈ ਉਹ ਤੁਹਾਨੂੰ ਇਹ ਜਿਹੜੇ ਸਿਰਫ ਇੱਕੋ ਹੀ ਲੱਭਣਾ ਵੀਰ। ਬਾਕੀ PTC CBTC ਜੋ ਵੀ ਸਾਡਾ ਇਹ ਚੱਲਦਾ ਇਹਨਾਂ ਦਾ ਪ੍ਰਚਾਰ 5000 ਚੈਨਲ ਇਹਨਾਂ ਨੇ ਲਾਏ ਹੋਏ ਆ ਇਸੇ ਕੰਮ ਤੇ ਕਿ ਸਿੱਖਾਂ ਨੂੰ ਭੰਡਣਾ ਕਿੱਦਾਂ। ਇਹ ਸਾਨੂੰ ਵਾਕਈ ਹੀ ਲੱਗਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਵੀ ਅਸਲ ਜੀਓ ਪੋਲਿਟਿਕਸ ਦੇ ਵਿੱਚ ਹੋ ਕੀ ਰਿਹਾ। ਸਿੱਖਾਂ ਦੀ ਆਜ਼ਾਦੀ ਦੀ ਗੱਲ ਕਿਸ ਪੱਧਰ ਤੇ ਹੋ ਰਹੀ ਹੈ, UN ਦੇ ਵਿੱਚ ਸਿੱਖਾਂ ਲਈ ਕੀ ਹੋ ਰਿਹਾ, US ਦੇ ਵਿੱਚ ਕੀ ਹੋ ਰਿਹਾ, ਕੈਨੇਡਾ 'ਚ ਕੀ ਹੋ ਰਿਹਾ, ਇੰਗਲੈਂਡ 'ਚ ਕੀ ਹੋ ਰਿਹਾ। ਤੇ ਤੁਸੀਂ ਜਿਹੜਾ ਆਪਣਾ ਸਾਡਾ ਮੀਡੀਆ ਉਹਨੂੰ ਸਪੋਰਟ ਕਰੋ। ਮੈਂ ਬਾਰ-ਬਾਰ ਕਹਿੰਦਾ ਜ਼ਰੂਰ ਇਹਨੂੰ ਸਰਚ ਕਰੋ ਫੇਸਬੁੱਕ ਤੇ, YouTube ਤੇ, ਇੰਸਟਾ ਤੇ, ਜਿੱਥੇ ਵੀ ਤੁਹਾਨੂੰ ਲੱਭਦਾ। ਇਹ ਜਿਹੜੇ ਚੈਨਲ ਆ ਇਹਨਾਂ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਸਾਨੂੰ ਅਸਲ ਗੱਲ ਆ ਜਿਹੜੀ ਸਿੱਖਾਂ ਦੀ ਉਹ ਪਤਾ ਲੱਗੇ। ਇਹ ਖੂਬ ਪ੍ਰਚਾਰ ਇੰਨਾ ਜ਼ਿਆਦਾ ਕਰਦੇ ਆ ਕਿ ਬੰਦੇ ਨੂੰ ਹੌਲੀ-ਹੌਲੀ ਯਕੀਨ ਹੋ ਜਾਂਦਾ ਵੀ ਜੋ ਕਹਿੰਦੇ ਆ ਸੱਚ ਹੀ ਆ। ਇਹ
ਸੱਚ ਜਿਹੜਾ ਹੈਗਾ ਉਹ ਸਾਨੂੰ ਆਪਣੇ ਮੀਡੀਆ ਦੇ ਉੱਤੇ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਉਹ ਆ ਇਹ ਪੰਜਾਬ ਦੇ ਨਾਲੇ ਕਾਰਵਾਈ ਕਰਦਾ ਖਾਲਿਸਤਾਨ ਦੀ ਗੱਲ ਕਰਦਾ ਸਾਨੂੰ ਇਹ ਵੀ ਨਹੀਂ ਵੀ ਸਾਡੇ ਹੱਕ 'ਚ ਕਰੇ ਸਾਡੀ ਗੱਲ ਤਾਂ ਕਰੇ ਵੀ ਜੋ ਵੀ ਅਸੀਂ ਕਰਦੇ ਆ ਉਹ ਸਹੀ ਦੱਸੇ ਹੈ ਨਾ ਸਾਡੀ ਇੰਨੀ ਕਿ ਡਿਮਾਂਡ ਆ। ਸੋ ਇਹ ਜਿਹੜੀਆਂ ਚੀਜ਼ਾਂ ਇਹ ਨਹੀਂ ਹੋਰ ਕਿਸੇ ਵੀ ਮੀਡੀਆ ਤੇ ਮਿਲਦੀਆਂ। ਸੋ ਟੀਵੀ 84 ਆ ਜਿਹੜਾ ਉਹਨੂੰ ਸਬਸਕ੍ਰਾਈਬ ਕਰੋ, ਪੋਲਿਟਿਕਸ ਪੰਜਾਬ ਤੇ ਆਪਣਾ ਜਿਹੜਾ ਹੈਗਾ US ਮੀਡੀਆ ਇੰਟਰਨੈਸ਼ਨਲ। ਉਸ ਤੋਂ ਇਲਾਵਾ ਚੈਨਲ ਪੰਜਾਬੀ ਦੇ ਉੱਤੇ ਸਹੋਤਾ ਸਾਹਿਬ ਦਾ ਸ਼ੋਅ ਆਉਂਦਾ, ਗੁਰਪ੍ਰੀਤ ਸਿੰਘ ਸਹੋਤਾ ਦਾ, ਉਹ ਵੀ ਜ਼ਰੂਰ ਦੇਖਿਆ ਕਰੋ ਸਾਰੇ। ਉਹ ਰੋਜ਼ ਜਿਹੜੀਆਂ 20-25 ਮਿੰਟ 'ਚ ਸਾਰੀਆਂ ਜਿਹੜੀਆਂ ਮੇਨ ਖਬਰਾਂ ਹੁੰਦੀਆਂ ਉਹਦਾ ਨਿਚੋੜ ਹੁੰਦਾ। ਸੋ ਸਾਰਿਆਂ ਨੂੰ ਬੇਨਤੀ ਹੈ ਟੀਵੀ 84 ਹਰ ਰੋਜ਼ ਸ਼ਾਮ ਨੂੰ 7:30 ਵਜੇ ਡਾਕਟਰ ਅਮਰਜੀਤ ਸਿੰਘ ਜੀ 1.5 ਘੰਟੇ ਲਈ ਜਿਹੜੇ ਆਪਣੇ ਨਾਲ ਜੁੜਦੇ ਆ ਉਸ ਚੈਨਲ ਰਾਹੀਂ, ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ। ਸੋ ਇਹ ਜਿਹੜੇ ਚੈਨਲ ਆ ਇਹ ਸਾਨੂੰ ਸੁਣਨੇ ਚਾਹੀਦੇ ਆ ਤਾਂ ਕਿ ਗੱਲੋਂ ਕੱਲ ਨੂੰ ਜਦੋਂ ਸਾਡੀਆਂ ਹੀਅਰਿੰਗਾਂ ਹੋਣਗੀਆਂ ਵੀ ਹੋਣੀਆਂ ਨਾ ਸਾਰਾ ਕੁਝ ਸਾਨੂੰ ਪਤਾ ਹੋਵੇ ਵੀ ਕੀ ਚੱਲ ਰਿਹਾ। ਠੀਕ ਆ ਨਾ? ਸੋ ਹੁਣ ਨਾਰੇ ਲਾ ਲਓ ਮੇਰਾ ਵੀ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਕੇ ਰਹੇਗਾ ਖਾਲਿਸਤਾਨ ਕੇ ਰਹੇਗਾ ਖਾਲਿਸਤਾਨ ਕੇ ਰਹੇਗਾ ਖਾਲਿਸਤਾਨ, ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ, ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ, ਸਿੱਧੂ ਦੀ ਸੋਚ ਤੇ ਪੈਰਾਂ ਦੇਵਾਂਗੇ ਠੋਕ ਕੇ, ਸਿੱਧੂ ਦੀ ਸੋਚ ਤੇ ਪੈਰਾਂ ਦੇਵਾਂਗੇ ਠੋਕ ਕੇ, ਸਿੱਧੂ ਦੀ ਸੋਚ ਤੇ ਪੈਰਾਂ ਦੇਵਾਂਗੇ ਠੋਕ ਕੇ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ, ਖਾਲਿਸਤਾਨ ਜਿੰਦਾਬਾਦ, ਜਿੰਦਾਬਾਦ, ਇਸ ਭਾਈ ਹਰਦੀਪ ਸਿੰਘ ਨਿੱਕੇ ਜਿੰਦਾਬਾਦ, ਇਸ ਭਾਈ ਹਰਦੀਪ ਸਿੰਘ ਨਿੱਕੇ ਜਿੰਦਾਬਾਦ, ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ, ਸਿਮਰਜੀਤ ਸਿੰਘ ਮਾਨ ਜਿੰਦਾਬਾਦ, ਸਿਮਰਜੀਤ ਸਿੰਘ ਮਾਨ ਜਿੰਦਾਬਾਦ, ਕਰੇਗਾ ਖਾਲਸਾ, ਕਰੇਗਾ ਖਾਲਸਾ, ਹੁਣ ਸੰਜੇ ਤੱਕ ਤੋਂ ਆਈ ਆਵਾਜ਼ ਬਣ ਕੇ ਰਹੇਗਾ ਖਾਲਿਸਤਾਨ, ਓਏ ਲੈ ਕੇ ਰਹਾਂਗੇ ਖਾਲਿਸਤਾਨ, ਬਣ ਕੇ ਰਹੇਗਾ ਖਾਲਿਸਤਾਨ, ਬਣ ਕੇ ਰਹੇਗਾ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ, ਦਿੱਲੀ ਬਨੇਗਾ ਖਾਲਿਸਤਾਨ, ਓਏ हिमाचल बनेगा खालिस्तान, गंगानगर बनेगा खालिस्तान, हरियाणा बनेगा खालिस्तान, हरियाणा बनेगा खालिस्तान, गली गली में शोर है मोदी कुत्ता चोर